ਪੰਜਾਬ ਦੇ ਵਿੱਚ ਗੁਰੂ ਘਰਾਂ ਦੀ ਬੇਅਦਬੀ ਦੀਆਂ ਲਗਾਤਾਰ ਜਿਹੜੀਆਂ ਨੇ ਘਟਨਾਵਾਂ ਵਾਪਰ ਰਹੀਆਂ। ਬਹੁਤ ਲੰਮੇ ਅਰਸੇ ਤੋਂ ਚੱਲ ਰਿਹਾ ਕੰਮ। ਹੁਣ ਖਾਸ ਤੌਰ ਦੇ ਉੱਤੇ ਜਿਹੜੀਆਂ ਸਰਕਾਰਾਂ ਨੇ ਉਹ ਤਾਂ ਸਾਰੀਆਂ ਨੰਗੀਆਂ ਹੋ ਗਈਆਂ, ਜਾਣੀ ਕਿ ਹਕੂਮਤ ਹੀ ਨੰਗੀ ਹੋ ਗਈ। ਭਾਰਤ ਦਾ ਜਿਹੜਾ ਸਾਰਾ ਸਿਸਟਮ ਆ ਉਹ ਨੰਗਾ ਹੋ ਗਿਆ। ਜਿਹੜਾ ਭਾਰਤੀ ਹਕੂਮਤ ਦਾ ਏਜੰਡਾ ਵਾ ਕਿ ਸਿੱਖਾਂ ਦੇ ਇਸ਼ਟ ਨੂੰ ਬੇਅਦਬ ਕਰਨਾ ਕਰਾਉਣਾ, ਸਿੱਖਾਂ ਦੇ ਧਾਰਮਿਕ ਜਜ਼ਬਾਤਾਂ ਦੀ ਹੇਠੀ ਕਰਨੀ ਆ, ਹਰ ਇੱਕ ਸਿੱਖ ਦੇ ਦਿਲ ਦਿਮਾਗ 'ਚ ਇਹ ਗੱਲ ਫਿੱਟ ਕਰਨੀ ਆ ਕਿ ਤੇਰੀ ਇੱਥੇ ਕੋਈ ਸੁਣਵਾਈ ਨਹੀਂ, ਤੇਰੇ ਧਰਮ ਦੇ ਬਾਰੇ, ਤੇਰੇ ਪੰਥ ਦੇ ਬਾਰੇ ਕੋਈ ਇੱਥੇ ਗੱਲਬਾਤ। ਇੱਕ ਛੋਗਰੂ ਜਿਹਾ ਇਹਨਾਂ ਨੇ ਭੇਜਤਾ ਤੇ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਬੇਅਦਬੀ ਕਰਨ ਦੇ ਇਰਾਦੇ ਨਾਲ ਵੜਿਆ ਤੇ ਇੱਥੇ ਉਹਨੂੰ ਸੋਧਾ ਲੱਗ ਗਿਆ। ਉਦੋਂ ਬੜਾ ਪਿੱਟੇ ਕਈ ਲੋਕ, ਕਿਉਂ ਜੀ ਉਹਦੀ ਪੂਰੀ ਪੜਤਾਲ ਕਰਨੀ ਚਾਹੀਦੀ ਸੀ, ਉਹਦਾ ਕਿੱਥੋਂ ਅਤਾ ਪਤਾ ਕੋਈ ਨਿਕਲਣਾ ਸੀਗਾ। ਪਰ ਪੰਜਾਬ ਦੇ ਪੁਲਿਸ ਵਿਭਾਗ ਨੇ ਜਾਂ ਇੱਥੋਂ ਦੀਆਂ ਏਜੰਸੀਆਂ ਨੇ ਅੱਜ ਤੱਕ ਨਹੀਂ ਦੱਸ ਸਕਿਆ ਇਹ ਵੀ ਇਹ ਕਿੱਥੋਂ ਆਇਆ ਸੀ, ਇਹਦਾ ਕੀ ਬੈਕਗਰਾਉਂਡ ਸੀ। ਇੱਕ ਕੁੜੀ ਇੱਥੇ ਦੂਖ ਨਿਵਾਰਨ ਸਾਹਿਬ ਗੁਰਦੁਆਰਾ ਪਟਿਆਲੇ ਉੱਥੇ ਜਾ ਵੜੀ, ਬੋਤਲ ਭੰਨ ਕੇ ਮਾਰਨ ਲੱਗੀ ਸੇਵਾਦਾਰਾਂ ਨੂੰ, ਤੇ ਫਿਰ ਉਹਨੂੰ ਫੜ ਕੇ ਉੱਥੇ ਲੈ ਕੇ ਆਏ ਜਿੱਥੇ ਚਰਚਾ ਚੱਲਦੀ ਸੀ, ਤੇ ਉੱਥੇ ਅੱਕੇ ਹੋਏ ਸਿੰਘ ਤੋਂ ਰਿਹਾ ਨਹੀਂ ਗਿਆ, ਉਹਨੇ ਕਾਰਵਾਈ ਪਾਤੀ। ਸਿੱਖ ਦਾ ਰੋਸ ਆਏ, ਹੋਰ ਸਿੱਖ ਜਾਣ ਕਿੱਧਰ ਨੂੰ ਭਾਈ। ਹਕੂਮਤ ਦਾ ਸਿਸਟਮ ਤਾਂ ਉਹ ਧਾਰਾ ਲਾਉਂਦਾ ਜਿਹਦੇ ਨਾਲ ਬੰਦਾ ਜਦ ਹੀ ਸਕਿੰਟ 'ਚ, ਇਹਦੇ ਬਾਰੇ ਵੀ ਕਹਿੰਦੇ ਜੀ ਮੈਂਟਲ ਸੀਗੀ ਜੀ। ਔਰਤ ਦੇ ਉਸ ਕੁੜੀ ਦੇ ਕਤਲ ਹੋਣ ਤੋਂ ਬਾਅਦ ਉਹਦਾ ਕੋਈ ਰਿਸ਼ਤੇਦਾਰ, ਕੋਈ ਮਾਸੀ ਦਾ ਮੁੰਡਾ, ਕੋਈ ਤਾਏ ਦਾ ਮੁੰਡਾ, ਕੋਈ ਇਸ ਧਰਤੀ ਤੋਂ ਕੋਈ ਤਾਂ ਬੰਦਾ ਹੋਵੇ ਜਿਹੜਾ ਕਹਿੰਦਾ ਇਹਨੂੰ ਮੈਂ ਜਾਣਦਾ ਇੱਥੇ ਫਲਾਣੇ ਥਾਂ ਦੀ। 24 ਘੰਟੇ ਬੀਤ ਗਏ, ਅਜੇ ਤੱਕ ਕੋਈ ਬੰਦਾ ਉਹਦੀ ਪਛਾਣ ਜਨਤਕ ਕਰਨ ਵਾਲਾ ਸਾਹਮਣੇ ਨਹੀਂ। ਕੀ ਸਮਝੀਏ ਇਸ ਗੱਲ ਤੋਂ? ਇਸ ਮਾਮਲੇ ਵਿੱਚ ਵੀ ਦੇਖ ਰਹੇ ਹਾਂ ਕਿ ਪੁਲਿਸ ਇਸ ਗੱਲੋਂ ਬਿਲਕੁਲ ਹੱਥ ਖੜੇ ਕਰ ਗਈ ਹੈ ਕਿ ਇਹ ਕਿੱਥੋਂ ਦੀ ਸੀ, ਇਹਦਾ ਅਤਾ ਪਤਾ ਕੌਣ ਸੀ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਪਰਮਜੀਤ ਸਿੰਘ ਪੰਜਵੜ ਜਿਹੜੇ ਕਿ ਪਿਛਲੇ ਦਿਨੀ ਸ਼ਹੀਦ ਹੋਏ ਨੇ, ਉਹਨਾਂ ਦੀ ਯਾਦ ਵਿੱਚ ਜੋ ਅਖੰਡ ਪਾਠ ਉਹਨਾਂ ਦੇ ਪਿੰਡ, ਉਹਨਾਂ ਦੇ ਗ੍ਰਹਿ, ਉਹਨਾਂ ਦੇ ਘਰ ਵਿਖੇ ਰੱਖਿਆ ਗਿਆ, ਅੱਜ ਭੋਗ ਪਏ ਆ। ਤੇ ਅੱਜ ਦੇ ਪੰਜਾਬ ਦੇ ਅਖਬਾਰਾਂ ਦੇ ਵਿੱਚ, ਖਾਸ ਤੌਰ ਤੇ ਅਜੀਤ ਅਖਬਾਰ ਦੇ ਵਿੱਚ ਸਿਰਦਰ ਕੋਛੜ ਦੀ ਇਹ ਜਿਹੜੀ ਖਬਰ ਆ ਇਹ ਛਪੀ ਆ ਵੀ ਅਜੇ ਵੀ ਲਾਹੌਰ ਪੁਲਿਸ ਆ ਜਿਹੜੀ, ਉਹਨੂੰ ਕੋਈ ਸਬੂਤ, ਕੋਈ ਪ੍ਰੂਫ ਇਸ ਕਤਲ ਦੇ ਸੰਬੰਧ ਵਿੱਚ ਨਹੀਂ ਮਿਲੇ। ਖੈਰ, ਲਾਹੌਰ ਦੇ ਜੌਹਰ ਟਾਊਨ ਦੇ ਵਿੱਚ ਜਿਹੜੀ ਇਹ ਵਾਰਦਾਤ ਹੋਈ ਆ, ਇਹਦੇ 'ਚ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਦੇ ਨਾ ਕਦੇ ਜਿਹੜਾ ਹੈਗਾ ਕਾਬੂ ਕਰ ਹੀ ਲਿਆ ਜਾਊਗਾ। ਪਰ ਗੱਲ ਇਹ ਆ ਕਿ ਜਿਸ ਤਰੀਕੇ ਨਾਲ ਇਸ ਮਸਲੇ ਨੇ ਉੱਥੇ ਰਹਿੰਦੇ ਹੋਏ ਹੋਰ ਜੁਝਾਰੂਆਂ ਜਾਂ ਸਿੱਖ ਕੌਮ ਦੇ ਵਿੱਚ ਇੱਕ ਇਸ ਤਰੀਕੇ ਦਾ ਮਾਹੌਲ ਸਿਰਜਿਆ, ਉਹਦੇ ਬਾਰੇ ਅਸੀਂ ਜ਼ਰੂਰ ਗੱਲ ਕਰਨੀ ਚਾਹਾਂਗੇ ਕਿ ਠੀਕ ਆ, ਦੁਸ਼ਮਣ ਨੇ ਇੱਕ ਗਰੀਲਾ, ਇੱਕ ਅਟੈਕ ਜਿਹੜਾ ਹੈਗਾ ਛੁਪ ਕੇ ਵਾਰ ਕੀਤਾ, ਪਿੱਠ ਪਿੱਛੇ ਵਾਰ ਜਿਹਨੂੰ ਕਹੀਦਾ, ਪਰ ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਹੁੰਦਾ। ਲਹਿਰਾਂ ਜਿਹੜੀਆਂ ਨੇ ਉਹਦੇ ਵਿੱਚ ਇਸ ਤੋਂ ਪਹਿਲਾਂ 1978 ਤੋਂ ਹੁਣ ਤੱਕ ਬੜੀਆਂ ਸ਼ਹਾਦਤਾਂ ਹੋਈਆਂ ਨੇ। ਠੀਕ ਆ, ਇੱਕ ਜਰਨੈਲ ਦੇ ਜਾਣ ਨਾਲ ਫਰਕ ਪਿਆ, ਪਰ ਜੇ ਕਹੀਏ ਵੀ ਇਹਦੇ ਨਾਲ ਲਹਿਰ ਖਤਮ ਹੋ ਗਈ, ਲਹਿਰ ਨੂੰ ਖੜੋਤ ਆ ਗਈ, ਇਹ ਕੋਈ ਗੱਲ ਨਹੀਂ। ਜਦੋਂ ਤੱਕ ਧਰਤੀ ਉੱਤੇ ਖਾਲਿਸਤਾਨ ਬਣ ਨਹੀਂ ਜਾਂਦਾ, ਉਦੋਂ ਤੱਕ ਇਸ ਲਹਿਰ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਸਾਡੇ ਹੋਰ ਯੋਧਿਆਂ ਨੂੰ ਧਰਤੀ ਤੇ ਇਸ ਤਰੀਕੇ ਨਾਲ ਆਪਣੀ ਜਿਹੜੀ ਕੁਰਬਾਨੀ ਆ, ਆਪਣੀ ਸੇਵਾ ਜਿਹੜੀ ਆ ਉਹ ਨਿਭਾਉਣੀ ਪੈਣੀ ਆ। ਸੋ ਇਸ ਗੱਲ ਦਾ ਕੋਈ ਬਹੁਤਾ ਜ਼ਿਆਦਾ ਐਵੇਂ ਦਿਲ ਤੇ ਲਾ ਕੇ ਬਹਿ ਜਾਈਏ ਕੋਈ ਗੱਲ ਨਹੀਂ, ਕਿਉਂਕਿ ਲੜਾਈ ਜਿਹੜੀ ਆ ਉਹ ਅਜੇ ਜਾਰੀ ਹੈ। ਖੈਰ, ਜਿਹੜਾ ਅਗਲਾ ਮਸਲਾ ਜਿਹੜਾ ਅਸੀਂ ਵਿਚਾਰਨਾ ਚਾਹੁੰਦੇ ਆ ਉਹ ਇਹ ਹੈ ਕਿ ਪੰਜਾਬ ਦੇ ਵਿੱਚ ਗੁਰੂ ਘਰਾਂ ਦੀ ਬੇਅਦਬੀ ਦੀਆਂ ਲਗਾਤਾਰ ਜਿਹੜੀਆਂ ਨੇ ਘਟਨਾਵਾਂ ਵਾਪਰ ਰਹੀਆਂ। ਬਹੁਤ ਲੰਮੇ ਅਰਸੇ ਤੋਂ ਚੱਲ ਰਿਹਾ ਕੰਮ। ਹੁਣ ਖਾਸ ਤੌਰ ਦੇ ਉੱਤੇ ਜਿਹੜੀਆਂ ਸਰਕਾਰਾਂ ਨੇ ਉਹ ਤਾਂ ਸਾਰੀਆਂ ਨੰਗੀਆਂ ਹੋ ਗਈਆਂ, ਜਾਣੀ ਕਿ ਹਕੂਮਤ ਹੀ ਨੰਗੀ ਹੋ ਗਈ। ਭਾਰਤ ਦਾ ਜਿਹੜਾ ਸਾਰਾ ਸਿਸਟਮ ਆ ਉਹ ਨੰਗਾ ਹੋ ਗਿਆ ਇਸ ਮਸਲੇ। ਕਿਸੇ ਵੇਲੇ ਬਾਦਲ ਦਾ ਰਾਜ ਸੀ, ਉਦੋਂ ਡੇਰਾ ਸਰਸੇ ਵਾਲਿਆਂ ਨੇ ਉਹਨਾਂ ਦੀ ਸਹਿਮਤੀ ਨਾਲ ਜਾਂ ਉਹਨਾਂ ਦੀ ਪ੍ਰਵਾਨਗੀ ਨਾਲ ਇਹ ਕਰਤੂਤ ਕੀਤੀ ਤੇ ਡੇਰੇ ਵਾਲਿਆਂ ਨੂੰ ਫੜਨ ਦੀ ਬਜਾਏ ਬਾਦਲ ਸਾਹਿਬ ਨੇ ਫੁੱਲ ਕਿਰਪਾ ਕਰਤੀ, ਜਾਣੀ ਕਿ ਪੰਥ ਉੱਤੇ, ਕੌਮ ਉੱਤੇ ਹੀ ਦੋਸ਼ ਲਾਉਣੇ ਸ਼ੁਰੂ ਕਰ।
ਬਾਦਲਕਿਆਂ ਤੋਂ ਬਾਅਦ ਕਾਂਗਰਸ ਆ ਗਈ, ਕਾਂਗਰਸ ਤੋਂ ਬਾਅਦ ਹੁਣ ਆਪ ਆ ਗਈ, ਆਪ ਤੋਂ ਬਾਅਦ ਕੋਈ ਕੱਲ ਨੂੰ ਭਾਜਪਾ ਆ ਜੇ। ਪਰ ਇਹ ਗੱਲ ਪੱਕੀ ਆ ਕਿ ਜਿਹੜਾ ਭਾਰਤੀ ਹਕੂਮਤ ਦਾ ਏਜੰਡਾ ਵਾ ਕਿ ਸਿੱਖਾਂ ਦੇ ਇਸ਼ਟ ਨੂੰ ਬੇਅਦਬ ਕਰਨਾ ਕਰਾਉਣਾ, ਸਿੱਖਾਂ ਦੇ ਧਾਰਮਿਕ ਜਜ਼ਬਾਤਾਂ ਦੀ ਹੇਠੀ ਕਰਨੀ ਆ, ਹਰ ਇੱਕ ਸਿੱਖ ਦੇ ਦਿਲ ਦਿਮਾਗ 'ਚ ਇਹ ਗੱਲ ਫਿੱਟ ਕਰਨੀ ਆ ਕਿ ਤੇਰੀ ਇੱਥੇ ਕੋਈ ਸੁਣਵਾਈ ਨਹੀਂ, ਤੇਰੇ ਧਰਮ ਦੇ ਬਾਰੇ, ਤੇਰੇ ਪੰਥ ਦੇ ਬਾਰੇ ਕੋਈ ਇੱਥੇ ਗੱਲਬਾਤ। ਸੋ ਇਸ ਲੜੀ ਤਹਿਤ ਆਪਾਂ ਦੇਖ ਰਹੇ ਹਾਂ ਕਿ ਜਦੋਂ ਕੁਝ ਸਮਾਂ ਪਹਿਲਾਂ ਪਿਛਲੇ ਸਾਲ ਤੋਂ ਵੀ ਪਿਛਲੇ ਸਾਲ ਹੀ ਲਾ ਲਓ, ਦਸੰਬਰ ਅੱਜ ਹੈਗਾ ਜਾਣੀ ਕਿ 22 ਸਾਰਾ ਲੰਘ ਗਿਆ, 21 ਦੀ ਗੱਲ ਆ, ਉਹ ਨਵੰਬਰ 21 ਨਹੀਂ, ਉਦੋਂ ਇੱਥੇ ਇੱਕ ਛੋਕਰੂ ਜਿਹਾ ਇਹਨਾਂ ਨੇ ਭੇਜਤਾ ਤੇ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਬੇਅਦਬੀ ਕਰਨ ਦੇ ਇਰਾਦੇ ਨਾਲ ਵੜਿਆ ਤੇ ਇੱਥੇ ਉਹਨੂੰ ਸੋਧਾ ਲੱਗ ਗਿਆ। ਉਦੋਂ ਬੜਾ ਪਿੱਟੇ ਕਈ ਲੋਕ ਕਿ ਜੀ ਉਹਦੀ ਪੂਰੀ ਪੜਤਾਲ ਕਰਨੀ ਚਾਹੀਦੀ ਸੀ, ਉਹਦਾ ਕਿੱਥੋਂ ਅਤਾ ਪਤਾ ਕੋਈ ਨਿਕਲਣਾ ਸੀਗਾ। ਪਰ ਪੰਜਾਬ ਦੇ ਪੁਲਿਸ ਵਿਭਾਗ ਨੇ ਜਾਂ ਇੱਥੋਂ ਦੀਆਂ ਏਜੰਸੀਆਂ ਨੇ ਅੱਜ ਤੱਕ ਨਹੀਂ ਦੱਸ ਸਕਿਆ ਇਹ ਵੀ ਇਹ ਕਿੱਥੋਂ ਆਇਆ ਸੀ, ਇਹਦਾ ਕੀ ਬੈਕਗਰਾਉਂਡ ਸੀ। ਜਦੋਂ ਕਿ ਇੱਥੇ ਆਧਾਰ ਕਾਰਡ ਬਣਦੇ ਆ ਜਾਂ ਹੋਰ ਬਹੁਤ ਸਾਰੇ ਕਾਰਡ ਕੂਡ ਬਣਦੇ ਆ ਜਿਹਦੇ ਵਿੱਚ ਅੱਖਾਂ ਦਾ ਜਾਂ ਆਪਣੇ ਆਹ ਪੈਰ ਦੇ ਅੰਗੂਠੇ, ਹੱਥਾਂ ਦੇ ਪੈਰਾਂ ਦੇ ਉਂਗਲਾਂ ਦੇ ਨਿਸ਼ਾਨ ਵੱਲ ਲੜ ਪਲੜ ਬੜਾ ਕੁਝ ਕਰਦੇ ਆ। ਪਰ ਉਸ ਦੁਸ਼ਟ ਬਾਰੇ ਭਾਰਤ ਸਰਕਾਰ ਨੇ ਨਹੀਂ ਦੱਸਿਆ ਕਿ ਉਹ ਕੌਣ ਆ ਤੇ ਕਿੱਥੋਂ। ਹੁਣ ਉਹੋ ਜਿਹੀ ਕਰਤੂਤ ਇੱਕ ਵਾਰੀ ਫੇਰ ਕੀਤੀ ਆ। ਇੱਕ ਕੁੜੀ ਇੱਥੇ ਦੂਖ ਨਿਵਾਰਨ ਸਾਹਿਬ ਗੁਰਦੁਆਰਾ ਪਟਿਆਲੇ ਉੱਥੇ ਜਾ ਵੜੀ ਤੇ ਚਲੋ ਜੋ ਕੁਝ ਉਹਦੇ ਨਾਲ ਵਾਪਰਿਆ ਉਹ ਗੱਲ ਤਾਂ ਬਾਅਦ ਚ ਕਰਦੇ ਆ। ਪਰ ਅਸੀਂ ਇਸ ਮਾਮਲੇ ਵਿੱਚ ਵੀ ਦੇਖ ਰਹੇ ਹਾਂ ਕਿ ਪੁਲਿਸ ਇਸ ਗੱਲੋਂ ਬਿਲਕੁਲ ਹੱਥ ਖੜੇ ਕਰ ਗਈ ਹੈ ਕਿ ਇਹ ਕਿੱਥੋਂ ਦੀ ਸੀ, ਇਹਦਾ ਅਤਾ ਪਤਾ ਕੌਣ ਸੀ। ਉਹਦਾ ਨਾਂ ਜ਼ਰੂਰ ਦੱਸਿਆ ਕਿ ਜੀ ਉਹ ਪਰਵਿੰਦਰ ਕੌਰ ਆ, ਉਹ ਪਤਾ ਨਹੀਂ ਸੱਚਾ ਆ ਨਾ ਉਹ ਝੂਠਾ ਆ, ਜੀ ਉਹਦੇ ਕੋਲੇ ਪਰਚੀਆਂ ਮਿਲੀਆਂ ਨੇ। ਉਹ ਜਿਹੜਾ ਆਧਾਰ ਕਾਰਡ ਜਾਂ ਉਹ ਜਿਸ ਐਡਰੈਸ ਤੇ ਰਹਿੰਦੀ ਸੀ ਉਸ ਐਡਰੈਸ ਤੇ ਉਹਦਾ ਆਧਾਰ ਕਾਰਡ ਬਣਿਆ ਹੋਇਆ ਤੇ ਨਸ਼ਾ ਛਡਾਊ ਕੇਂਦਰ ਦੀ ਪਰਚੀ ਵੀ ਮਿਲੀ ਆ, ਹੋਰ ਵੀ ਕਈ ਗੱਲਾਂ ਦੱਸਦੇ। ਪਰ ਜਿਵੇਂ ਕਹਿ ਦਈਏ ਗਰੰਟੀ ਨਾਲ ਅਕਸਰ ਨੂੰ ਪੰਜਾਬ ਦੇ ਵਿੱਚ ਜੇ ਕੋਈ ਪਰਵਿੰਦਰ ਕੌਰ ਹੈ, ਜੇ ਪੰਜਾਬ ਦੀ ਨਹੀਂ ਹਰਿਆਣੇ ਦੀ ਹੋਊਗੀ, ਚਲੋ ਹਿਮਾਚਲ ਦੀ ਹੋ, ਦਿੱਲੀ ਤੱਕ ਸਿੱਖ ਮਤਲਬ ਹੈਗਾ, ਉਹ ਇਹਦਾ ਪਤਾ ਲੱਗ ਹੀ ਜਾਊਗਾ ਨਾ। ਏਡੀ ਵੱਡੀ ਘਟਨਾ ਵਾਪਰੀ, ਅਕਸਰ ਨੂੰ ਉਹਨੂੰ ਗੋਲੀਆਂ ਮਾਰ ਕੇ ਉੱਥੇ ਭੁੰਨ ਦਿੱਤਾ ਹੈ, ਨਲਕੇ ਦੇ ਫਿਲਟਰ ਵਰਗੀ ਕਰਤਾ ਜਿਵੇਂ ਇੰਦਰਾ ਗਾਂਧੀ ਕੀਤੀ ਸੀ। ਤੇ ਉਸ ਔਰਤ ਦੇ, ਉਸ ਕੁੜੀ ਦੇ ਕਤਲ ਹੋਣ ਤੋਂ ਬਾਅਦ ਉਹਦਾ ਕੋਈ ਰਿਸ਼ਤੇਦਾਰ, ਕੋਈ ਮਾਸੀ ਦਾ ਮੁੰਡਾ, ਕੋਈ ਤਾਏ ਦਾ ਮੁੰਡਾ, ਕੋਈ ਇਸ ਧਰਤੀ ਤੋਂ ਕੋਈ ਤਾਂ ਬੰਦਾ ਹੋਵੇ ਜਿਹੜਾ ਕਹਿੰਦਾ ਇਹਨੂੰ ਮੈਂ ਜਾਣਦਾ, ਇਹ ਇੱਥੇ ਫਲਾਣੇ ਥਾਂ ਦੀ ਹੈ। ਜੇ ਸਿੱਧਾ ਕੋਈ ਰਿਸ਼ਤੇਦਾਰ ਨਹੀਂ ਹੈਗਾ ਤਾਂ ਕੋਈ ਹੋਰ ਬੰਦਾ ਜਿਹੜਾ ਜਾਣਦਾ ਹੋਵੇ ਉਹੀ ਸਾਹਮਣੇ ਆਇਆ ਹੋਵੇ। ਪਰ 24 ਘੰਟੇ ਬੀਤ ਗਏ, ਅਜੇ ਤੱਕ ਕੋਈ ਬੰਦਾ ਉਹਦੀ ਪਛਾਣ ਜਨਤਕ ਕਰਨ ਵਾਲਾ ਸਾਹਮਣੇ ਨਹੀਂ ਹੈ। ਕੀ ਸਮਝੀਏ ਇਸ ਗੱਲ ਤੋਂ? ਜਿਹੜਾ ਇੱਥੇ ਆਪਾਂ ਉਹ ਸਾਲ 2 ਸਾਲ, ਡੇਢ ਸਾਲ ਪਹਿਲਾਂ ਜਾਣੀ ਕਿ ਨਵੰਬਰ ਦਸੰਬਰ ਮਹੀਨੇ 'ਚ ਦਰਬਾਰ ਸਾਹਿਬ ਆਇਆ ਸੀ ਉਹ ਭਈਆ ਜਿਹਾ, ਉਹਦਾ ਤਾਂ ਚਲੋ ਮੰਨਿਆ ਵੀ ਉਹਦਾ ਰੰਗ ਰੂਪ ਤੋਂ ਲੱਗਦਾ ਸੀ ਵੀ ਉਹ ਯੂਪੀ ਬਿਹਾਰ ਦਾ, ਵੀ ਏਡੇ ਵੱਡੇ ਭਾਰਤ ਚੋਂ ਪਤਾ ਨਹੀਂ ਉੜੀਸਾ ਦਾ ਵਾ, ਬਿਹਾਰ ਬੰਗਾਲ ਦਾ, ਕਿੱਥੋਂ ਦਾ। ਪਰ ਆਹ ਤਾਂ ਪੰਜਾਬਣ ਕੁੜੀ ਆ ਤੇ ਉਹਦੇ ਸਾਰੇ ਹਿਸਾਬ ਕਿਤਾਬ ਦੇ ਵਿੱਚ ਵੱਧ ਤੋਂ ਵੱਧ ਉਹ ਹਰਿਆਣੇ ਦੇ ਵਿੱਚ, ਕਿਉਂਕਿ ਪੰਜਾਬੀ ਵਧੀਆ ਬੋਲੀ ਜਾਂਦੀ ਹੈ, ਜਿਸ ਤਰੀਕੇ ਦਾ ਉਹਦਾ ਲਹਿਜਾ ਸੀ ਜਾਂ ਹਰਿਆਣੇ ਦੇ ਜਾਂ ਰਾਜਸਥਾਨ ਦੇ ਜਾਂ ਪੰਜਾਬ ਦੇ ਕਿਸੇ ਪਿੰਡ ਸ਼ਹਿਰ ਦੀ ਹੋਊਗੀ। ਪਰ ਉਹਦਾ ਅਜੇ ਤੱਕ ਕੋਈ ਵਾਲੀ ਵਾਰਸ ਨਹੀਂ ਬੋਲਿਆ। ਕੀ ਸਮਝੀਏ ਇਸ ਗੱਲ ਤੋਂ ਭਾਈ? ਸੋ ਬੜੀ ਸਕੀਮ ਜੀ ਦੇ ਨਾਲ ਇੱਕ ਖੇਡ ਖੇਡੀ ਜਾ ਰਹੀ ਹੈ ਸਿੱਖ ਜਜ਼ਬਾਤਾਂ ਦੇ। ਪਹਿਲਾਂ ਥੋੜਾ ਸਮਾਂ ਹੋਇਆ ਇੱਥੇ ਮਰਿੰਡੇ ਗੁਰਦੁਆਰਾ ਕੋਤਵਾਲੀ ਸਾਹਿਬ 'ਚ ਇੱਕ ਗੱਲ ਵਾਪਰ ਗਈ, ਉਹਨੂੰ ਆਪਾਂ ਅਜੇ ਕਿਸੇ ਕੰਢੇ ਬੰਨੇ ਲਾਇਆ ਨਹੀਂ ਸੀ ਗੱਲ ਨੂੰ, ਦਿਲ ਦਿਮਾਗ ਅਜੇ ਉਹਨੇ ਹਿਲਾਇਆ ਪਿਆ ਸੀ ਕਿ ਜਦ ਨੂੰ ਇੱਥੇ ਅੰਮ੍ਰਿਤਸਰ 'ਚ ਬੰਬੀਆਂ ਜਿਹੀਆਂ ਚਲਾਉਣ ਲੱਗ ਗਿਆ 5-6 ਛੋਕਰੇ ਜੇ, ਇਹ ਫੜੇ ਆ। ਤੇ ਇਹਨਾਂ ਸਾਰੀਆਂ ਘਟਨਾ ਤੋਂ ਬਾਅਦ ਦੂਖ ਨਿਵਾਰਨ ਸਭਾ ਵਾਲਾ ਗੱਲ ਆ ਗਈ ਸਾਹਮਣੇ। ਬਣਾਇਆ ਕੀ ਜਾ ਰਿਹਾ ਕਿ ਹਰ ਗੁਰਦੁਆਰਾ ਜਿੰਨਾ ਵੀ ਹੈ ਇੱਥੇ ਆਪਣੇ, ਹਰੇਕ ਗੁਰਦੁਆਰਾ ਸਾਹਿਬ ਦੇ ਵਿੱਚ ਲੋਕਾਂ ਦੇ ਦਿਲ ਦਿਮਾਗ ਦੇ ਵਿੱਚ ਹਰ ਵੇਲੇ ਇੱਕ ਵਾਰਨਿੰਗ, ਇੱਕ ਚੇਤਾਵਨੀ ਖੜਕਦੀ ਰਹੇ ਕਿ ਸਾਡੇ ਲੋਕਲ ਗੁਰਦੁਆਰੇ 'ਚ ਕੋਈ ਗੱਲ ਨਾ ਹੋਵੇ। ਹੁਣ ਇੱਥੇ ਇੱਕ ਗੱਲ ਤਾਂ ਆਪਾਂ ਨੂੰ ਸਾਫ਼ ਮੰਨਣੀ ਪਊਗੀ ਕਿ ਜਿਹੜੇ ਸਾਡੇ ਢੰਗ ਤਰੀਕੇ ਇਸ ਗੱਲ ਨੂੰ ਹੈਂਡਲ ਕਰਨ ਦੇ ਹੋਣੇ ਚਾਹੀਦੇ ਸੀ ਉਹ ਕਾਰਗਰ ਨਹੀਂ ਹੈ। ਮੈਂ ਤਾਂ ਪਹਿਲਾਂ ਵੀ ਕਹਿੰਦਾ ਰਿਹਾ ਵੀ ਜਿੰਨੇ ਦੁਸ਼ਟ ਫੜੇ ਆ, ਚਾਹੇ ਉਹ ਜਿਵੇਂ ਵੀ ਮਰਜ਼ੀ ਆ, ਉਹਨਾਂ ਸਾਰਿਆਂ ਦੇ ਫੋਟੋ ਕੱਢ ਕੇ ਉਹਨਾਂ ਦੇ ਪਿੰਡਾਂ 'ਚ ਹੋਰ ਗੁਰਦੁਆਰਿਆਂ ਦੇ ਬਾਹਰ ਲਾਏ ਜਾਣ, ਫਲੈਕਸਾਂ ਕੱਢ ਕੇ ਵੀ ਭਾਈ ਆਹ ਬੰਦੇ ਆ, ਇਹ ਇਹਨਾਂ ਨੇ ਪਹਿਲਾਂ ਵਾਰਦਾਤ ਕੀਤੀ ਆ, ਹੁਣ ਇਹ ਜ਼ਮਾਨਤ ਤੇ ਸਰਕਾਰ ਨੇ ਛੱਡਤੇ ਤੇ ਕਿ ਨਵਾਂ ਚਾਦਰਾ ਚਾੜ ਲਿਆ। ਚਲੋ ਉਧਰ ਨੂੰ ਨਹੀਂ ਗਈ ਗੱਲ, ਹੁਣ ਆਪਾਂ ਦੂਜੇ ਪਾਸੇ ਨੂੰ ਆ ਜਾਓ।
ਬਈ ਜਿਹੜੇ ਦੁਸ਼ਟ ਇਹ ਬੇਅਦਬੀ ਕਰਦੇ ਆ, ਲੋਕਲ ਸੰਗਤ ਉਹਦੇ ਪਰਿਵਾਰ ਨੂੰ ਸਾਂਝੇ ਥਾਂ ਤੇ ਸੱਦੇ, ਪੰਚਾਇਤ ਦੀ, ਪੁਲਿਸ ਦੀ, ਪ੍ਰਸ਼ਾਸਨ ਦੀ ਹਾਜ਼ਰੀ 'ਚ ਸਿੱਖ ਸੰਗਤ ਸਿੱਧੇ ਤੌਰ ਤੇ ਕਹੇ ਕਿ ਭਾਈ ਤੁਹਾਡਾ ਜਿਹੜਾ ਪਰਿਵਾਰ ਦਾ ਫਲਾਨਾ ਸਿੰਘ ਆ, ਫਲਾਨਾ ਮੈਂਬਰ ਆ, ਉਹ ਫੜਿਆ ਗਿਆ ਫਲਾਨੀ ਕਰਤੂਤ ਕਰਦਾ। ਹੁਣ ਜੇ ਤਾਂ ਤੁਸੀਂ ਉਹਦੀ ਪੈਰਵਾਈ ਕਰਦੇ ਹੋ, ਤੁਸੀਂ ਉਹਦੇ ਨਾਲ ਖੜਦੇ ਹੋ, ਸਾਡੇ ਇਸ਼ਟ ਦੀ ਬੇਅਦਬੀ ਕਰਨ ਵਾਲੇ ਦੇ ਨਾਲ ਖੜਦੇ ਹੋ, ਫਿਰ ਤਾਂ ਤੁਸੀਂ ਵੀ ਉਹਦੇ ਹਿੱਸਾ ਹੈ ਗੱਲ ਦਾ। ਤੇ ਜੇ ਤਾਂ ਤੁਸੀਂ ਉਹਦੇ ਨਾਲ ਖੜਨਾ, ਫਿਰ ਤੁਸੀਂ ਸਾਨੂੰ ਦੱਸੋ, ਅਸੀਂ ਕੋਈ ਉਹੋ ਜਿਹਾ ਹਿਸਾਬ ਦਾ ਬਣਾਈਏ। ਤੇ ਜੇਕਰ ਤੁਸੀਂ ਭਾਈ ਕਹਿੰਦੇ ਹੋ ਅਸੀਂ ਪੰਥ ਨਾਲ ਆ, ਤਾਂ ਅਸੀਂ ਤੁਹਾਡੇ ਉੱਤੇ ਪੂਰਾ ਯਕੀਨ ਕਰਦੇ ਹਾਂ, ਤੁਹਾਡਾ ਭਰੋਸਾ ਕਰਦੇ ਹਾਂ, ਕਿਉਂਕਿ ਅਸੀਂ ਤਾਂ ਅਰਦਾਸ ਵਿੱਚ ਨਿੱਤ ਮੰਗਦੇ ਹਾਂ ਵੀ ਸਿੱਖਾਂ ਨੂੰ ਭਰੋਸੇ ਦਾ ਦਾਨ ਬਖਸ਼ ਦੇਵੇ ਪਾਤਸ਼ਾਹ। ਸੋ ਅਸੀਂ ਤੁਹਾਡਾ ਯਕੀਨ ਕਰਾਂਗੇ, ਜਿੰਨਾ ਟਾਈਮ ਤੁਹਾਡੀ ਕੋਈ ਕਰਤੂਤ ਨਹੀਂ ਸਾਹਮਣੇ ਆਉਂਦੀ, ਉਹਨਾਂ ਟਾਈਮ ਤੁਹਾਡਾ ਸਾਡੇ ਨਾਲ ਕੋਈ ਮਸਲਾ ਨਹੀਂ। ਤੇ ਤੁਸੀਂ ਗੱਜ ਵੱਜ ਕੇ ਕੌਮ ਦੀ ਸੇਵਾ ਕਰੋ ਤੇ ਉਸ ਦੁਸ਼ਟ ਨਾਲ ਕੋਈ ਸੰਬੰਧ ਨਾ ਰੱਖੋ। ਇਸ ਤਰੀਕੇ ਨਾਲ ਜਿੰਨੇ ਵੀ ਦੁਸ਼ਟ ਨੇ, ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ, ਇਹਨਾਂ ਦੇ ਕੋੜਵੇਂ ਰਿਸ਼ਤੇਦਾਰਾਂ ਨੂੰ ਸਾਨੂੰ ਕਲੀਅਰ ਕਰਨਾ, ਇਹਨਾਂ ਤੋਂ ਕਲੀਅਰ ਕਰਾਉਣਾ ਪਊ, ਸਪਸ਼ਟਤਾ ਲਿਆਉਣੀ ਪਊਗੀ ਵੀ ਪੰਥ ਨਾਲ ਖੜਨਾ ਕਿ ਦੂਜੇ ਪਾਸੇ ਖੜਨਾ। ਤੇ ਜਿਹੜੇ ਲੋਕ ਸਾਡੇ ਨਾਲ ਪੰਥ ਨਾਲ ਖੜਦੇ ਆ, ਉਹਨਾਂ ਬਾਰੇ ਅਸੀਂ ਹੋਰ ਤਰੀਕੇ ਨਾਲ ਵਿਚਾਰਾਂਗੇ। ਤੇ ਜਿਹੜੇ ਬੰਦੇ ਦੂਜੇ ਪਾਸੇ ਖੜੇ ਆ, ਬੇਅਦਬੀ ਕਰਨ ਵਾਲਿਆਂ ਨਾਲ ਖੜੇ ਆ, ਫਿਰ ਉਹਨਾਂ ਨਾਲ ਹੋਰ ਤਰੀਕੇ ਨਾਲ ਵਿਚਾਰਾਂਗੇ। ਉਹ ਸਾਡੇ ਕੀ ਲੱਗਦੇ ਆ ਜੀ, ਜਿਨ੍ਹਾਂ ਨੇ ਆਪਦੇ ਟੱਬਰ ਦੇ ਉਸ ਚੀਜ਼ ਦੀ ਡਟ ਕੇ ਹਮਾਇਤ ਕਰਨੀ ਆ, ਜਿਹਨੇ ਸਾਡੇ ਇਸ਼ਟ ਦੀ ਬੇਅਦਬੀ ਕੀਤੀ ਹੈ। ਸੋ ਜਿਵੇਂ ਇਹ ਗੱਲ ਕਰਨ ਦੀ ਲੋੜ ਆ, ਉਵੇਂ ਹੀ ਜਿਨ੍ਹਾਂ ਨੇ ਸੋਧੇ ਲਾਏ ਨੇ, ਉਹਨਾਂ ਦੇ ਬਾਰੇ ਵੀ ਸਾਨੂੰ ਕੋਈ ਰਣਨੀਤੀ ਬਣਾਉਣੀ ਪਊ। ਹੁਣ ਕਈ ਭਰਾ ਸਾਡੇ ਬੜੀਆਂ ਅਜੀਬੋ-ਗਰੀਬ ਗੱਲਾਂ ਕਰਨਗੇ, ਜਥੇਬੰਦੀਆਂ ਕੀ ਕਰਦੀਆਂ। ਜਥੇਬੰਦੀਆਂ ਨੇ ਇਸ ਕੰਮ ਲਈ ਤਾਂ ਇੱਥੇ ਹੁਣ ਜਿਹੜੀਆਂ ਹਜ਼ਾਰਾਂ ਹੀ ਜਥੇਬੰਦੀਆਂ ਬਣੀਆਂ, ਕੋਈ ਸੁਖਮਣੀ ਸੇਵਾ ਸੁਸਾਇਟੀ, ਕੋਈ ਜੋੜਿਆਂ ਦੀ ਸੇਵਾ ਕਰਦੇ ਆ, ਕੋਈ ਹੋਰ ਕਿਸੇ ਤਰ੍ਹਾਂ ਦੀਆਂ, ਬਹੁਤ ਤਰ੍ਹਾਂ ਦੀਆਂ ਸੇਵਾ ਹੁੰਦੀਆਂ। ਤੇ ਉਹਨਾਂ ਜਥੇਬੰਦੀਆਂ ਨੂੰ ਜਦੋਂ ਪਤਾ ਲੱਗਦਾ ਹੈ ਕਿ ਫਲਾਣੇ ਥਾਂ ਦੇ ਉੱਤੇ ਬੇਅਦਬੀ ਹੋਈ ਤੇ ਬੇਅਦਬੀ ਕਰਨ ਵਾਲਿਆਂ ਨੂੰ ਫਲਾਣੇ ਨੇ ਸੋਧ ਦਿੱਤਾ, ਤਾਂ ਉਹਦੀ ਹਮਾਇਤ ਕਰਨੀ, ਉਹਦੀ ਪੈਰਵਾਈ, ਕਾਨੂੰਨੀ ਲੜਾਈ ਲੜਨੀ, ਇਹ ਜਥੇਬੰਦੀਆਂ ਦਾ ਕੰਮ ਆ। ਤੇ ਜਥੇਬੰਦੀਆਂ ਇਸ ਗੱਲ ਤੋਂ ਨਾ ਕਦੇ ਭੱਜੀਆਂ ਨੇ ਤੇ ਨਾ ਭੱਜਣ ਦਾ ਕੋਈ ਕਾਰਨ ਬਣਦਾ। ਪਰ ਕੁਝ ਲੋਕ ਬੜੀ ਕਮੀਨਗੀ ਦੇ ਨਾਲ ਸਿੱਖ ਸੰਸਥਾਵਾਂ ਤੇ ਸਿੱਖ ਸ਼ਖਸੀਅਤਾਂ ਦੇ ਖਿਲਾਫ ਨਫ਼ਰਤ ਪੈਦਾ ਕਰਨ ਦੇ ਲਈ, ਇੱਕ ਪਾਸੇ ਤਾਂ ਦੁਸ਼ਟ ਜਿਹੜੇ ਦੁਸ਼ਮਣ ਨੇ ਸਾਡੇ, ਉਹ ਸਾਡੇ ਇਸ਼ਟ ਦੀ ਬੇਅਦਬੀ ਕਰਦੇ ਆ, ਦੂਜੇ ਪਾਸੇ ਕੁਝ ਕਮੀਨੇ ਲੋਕ ਸਾਡੇ ਧਰਮ ਦੀਆਂ, ਸਾਡੇ ਕੌਮ ਦੀਆਂ ਸੰਸਥਾਵਾਂ ਤੇ ਜਥੇਬੰਦੀਆਂ ਨੂੰ ਭੰਡਣ ਤੇ ਲੱਕ ਬੰਨਿਆ ਹੋਇਆ ਕਿ ਜੀ ਇਹ ਤਾਂ ਕਿਸੇ ਦੀ ਪੈਰਵਾਈ ਨਹੀਂ ਕਰਦੇ। ਜਿਹੜੇ ਵਕੀਲ ਸਾਹਿਬਾਨ ਨੇ, ਹਰ ਜਿੱਥੇ ਵੀ ਬੇਅਦਬੀ ਹੋਈ ਆ, ਜਦ ਹੀ ਬਾਰ ਕੌਂਸਲ ਮਤਾ ਪਾ ਦਿੰਦੀ ਆ ਕਿ ਬੇਅਦਬੀ ਕਰਨ ਵਾਲੇ ਦੀ ਕੋਈ ਅਸੀਂ ਪੈਰਵਾਈ ਨਹੀਂ ਕਰਾਂਗੇ। ਤੇ ਜਿਹਨੇ ਦੁਸ਼ਟ ਸੋਧਿਆ ਹੁੰਦਾ, ਉਹਦੇ ਲਈ ਇੱਕ ਛੱਡੋ ਕਈ ਖੜੇ ਹੁੰਦੇ ਨੇ ਵਕੀਲ। ਸਾਡੇ ਇੱਥੇ ਸੁਧੀਰ ਸੂਰੀ ਨੂੰ, ਬੁੱਚੜ ਨੂੰ, ਹਿੰਦੂ ਕੱਟੜਪੰਥੀ ਅੱਤਵਾਦੀ ਨੂੰ ਜਦੋਂ ਇੱਥੇ ਸੋਧਾ ਲਾਇਆ, ਤਾਂ ਸਾਡੇ ਵੀਰ ਸੰਦੀਪ ਸਿੰਘ ਦੀ ਹਮਾਇਤ ਵਿੱਚ ਇੱਥੇ ਇੱਕ ਤੋਂ ਇੱਕ ਵਕੀਲ ਖੜਿਆ ਸੀ, ਹੁਣ ਵੀ ਭੁਗਤਦੇ। ਤੇ ਜਿਹੜੇ ਸੂਰੀ ਦੇ ਹਮਾਇਤੀਆਂ ਨੇ ਉਸ ਦਿਨ ਭਕਾਈ ਮਾਰੀ ਸੀ ਵੀ ਅਸੀਂ 84 ਦੁਹਰਾ ਦਿਆਂਗੇ, ਅਸੀਂ ਜੀ ਸਿੱਖਾਂ ਨੂੰ ਛੱਡਦੇ ਨਹੀਂ, ਕਾਫੀ ਉਦੋਂ ਆਵਾ ਤਵਾ ਬੋਲਦੇ ਸੀ। ਉਹਨਾਂ ਦੇ ਉੱਤੇ ਮੁਕੱਦਮਾ ਦਰਜ ਕਰਾਉਣ ਲਈ ਵਕੀਲਾਂ ਨੇ ਜਾਂ ਹੋਰ ਭਾਈਆਂ ਨੇ ਲੜਾਈ ਜਾਰੀ ਰੱਖੀ ਤੇ ਅੱਜ ਪਰਚਾ ਦਰਜ ਹੋ ਵੀ ਗਿਆ। ਅੱਜ ਜਿਹੜੇ ਉਸ ਸੁਧੀਰ ਸੂਰੀ ਦੇ ਮਰਨ ਤੋਂ ਬਾਅਦ ਟਪੂਸੀਆਂ ਮਾਰਦੇ ਸੀ, ਉਹਨਾਂ ਖਿਲਾਫ ਪਰਚਾ ਦਰਜ ਹੋ ਗਿਆ, ਕਰਵਾਤਾ, ਲੱਗੇ ਰਹੇ ਹੌਲੀ ਹੌਲੀ। ਉਹ ਬਹੁਤ ਸਾਰੇ ਵਕੀਲ ਭਰਾ, ਬਹੁਤ ਸਾਰੇ ਡਾਕਟਰ, ਕੋਈ ਕੋਸ਼ਿਸ਼ ਕਰਦਾ। ਆਹ ਹੁਣ ਜਿਹੜੇ ਨੌਜਵਾਨ ਨੇ ਪਟਿਆਲੇ ਦੇ ਵਿੱਚ ਕਾਰਵਾਈ ਪਾਈ ਆ, ਸਾਡੇ ਭਰਾ ਨੇ, ਉਸ ਵੀਰ ਦਾ ਪ੍ਰਾਪਰਟੀ ਡੀਲਰ ਦਾ ਕੰਮ। ਇਵੇਂ ਹੀ ਉੱਥੇ ਮਰਿੰਡੇ ਆਪਾਂ ਨੂੰ ਪਤਾ ਵੀ ਵਕੀਲ ਭਰਾ ਸੀ ਆਪਣਾ। ਸੋ ਕੌਮ ਦੇ ਵਿੱਚ ਨਾ ਤਾਂ ਜਜ਼ਬੇ ਦੀ ਘਾਟ ਆ, ਨਾ ਪੰਥ ਡੋਲਿਆ ਤੇ ਨਾ ਪੰਥ ਹੰਭਿਆ। ਕੌਮ ਦਾ ਜਜ਼ਬਾ ਹਰੇਕ ਸਿੱਖ ਨੂੰ ਆਪਦਾ ਜ਼ਿੰਮੇਵਾਰੀ ਦਾ ਅਹਿਸਾਸ ਕਰਾ ਰਿਹਾ, ਚਾਹੇ ਦੁਸ਼ਮਣ ਕੋਈ ਕਸਰ ਨਹੀਂ ਛੱਡ ਰਿਹਾ। ਪਰ ਸਿੱਖ ਭਰਾਵਾਂ ਨੇ ਹਰ ਦੁਸ਼ਟ ਨੂੰ, ਹਰ ਘਟਨਾ ਦੇ ਵਿੱਚ ਜਿਵੇਂ ਲਲਕਾਰਨਾ ਤੇ ਵੰਗਾਰਨਾ ਤੇ ਟੱਕਰ ਦੇਣੀ ਸ਼ੁਰੂ ਕੀਤੀ ਹੋਈ ਆ, ਉਹਦਾ ਮੁੱਲ ਪਾਉਣਾ ਚਾਹੀਦਾ। ਹਰ ਵੇਲੇ ਇਹੀ ਕਰੀ ਜਾਣਾ ਕਿ ਕੁਛ ਨਹੀਂ ਬਣਦਾ ਜੀ, ਕੁਛ ਨਹੀਂ ਬਣਦਾ, ਇਹ ਕੋਈ ਗੱਲ ਨਹੀਂ। ਜਿਹੜੇ ਬੰਦੇ ਲੜ ਰਹੇ ਹੁੰਦੇ ਆ, ਉਹਨਾਂ ਦੀ ਜਿਹੜੀ ਆ ਸਮਰੱਥਾ ਬਣਨਾ, ਉਹਨਾਂ ਦੀ ਤਾਕਤ ਵਧਾਉਣਾ, ਉਹਨਾਂ ਨੂੰ ਮੋਰਲ ਸਪੋਰਟ ਦੇਣਾ, ਇਹ ਸਾਡਾ ਫਰਜ਼ ਬਣਦਾ।
और अपने बंदा ने उल्ट काम फड़िया होया वा, हर वेले चीकां जिहां मारी जाणगे। ते सोशल मीडिया ने साडा फायदा तां पता नहीं कुछ कीता कि नहीं कीता, इस पक्ष तो नुकसान बहुत कीता। हर गल दे उत्ते असीं नावाचक गल्लां ज़्यादा लिखदे आ। जे कोई हाँ पक्की गल लिखनी पै जे सानूं मौत पै जांदी है, किसी दी वडियाई करनी पै जे ना किसी सिख दी, उदों नहीं साडे कोलों कुछ हुंदा। पर जदों किसी दे खिलाफ लिखना होवे किसी सिख भरा दे, उदों फिर असीं बड़े वधिया चौड़े हो के लिखदे। सो सानू आपदे धर्म दे उत्ते होए हमले बारे माड़ा मोटा लिखण बोलण लग्गियां, जबान खोलण लग्गियां सोचना विचारना चाहिदा। जे असीं नावाचक माहौल सिरजांगे फिर ढंडरियां वाला जां धूंदे होणी जां कई होर ने, फिर ਇਹ ਜਿਹੜਾ ਕੁਝ ਕਰਦੇ ਆ ਠੀਕ ਹੀ ਕਰਦੇ ਆ। ਫਿਰ ਇਹਨਾਂ ਸਾਰਿਆਂ ਤੋਂ ਤਾਂ ਇਹੀ ਰੰਡੀ ਰੋਣਾ ਨਾ ਵੀ ਸਿੱਖੋ ਆਰਾਮ ਨਾਲ ਰਜਾਈਆਂ ਲੈ ਕੇ ਪੈ ਜਾਓ, ਚਾਹੇ ਤੁਹਾਡੇ ਘਰਾਂ 'ਚ ਕੋਈ ਬੇਅਦਬੀ ਕਰ ਜਾਵੇ, ਤੁਸੀਂ ਨਹੀਂ ਹਿੱਲਣਾ, ਤੁਸੀਂ ਗਾਂਧੀ ਬਣ ਜਾਓ। ਪਰ ਧੰਨ ਨੇ ਗੁਰੂ ਦੇ ਸਿੱਖ ਜਿਹੜੇ ਕਿਸੇ ਡੈਮੋਕ੍ਰੇਸੀ ਦੇ ਚੱਕਰਾਂ 'ਚ ਨਹੀਂ ਪੈਂਦੇ ਹੈਗੇ, ਜਿਨ੍ਹਾਂ ਨੂੰ ਪਤਾ ਵੀ ਭਾਰਤ ਦੀ ਹਕੂਮਤ ਨੇ ਸਿੱਖਾਂ ਦੇ ਇਸ਼ਟ ਦੀ ਬੇਅਦਬੀ ਕਰਾਉਣ ਦਾ ਇੱਕ ਜਿਹੜਾ ਪ੍ਰੋਜੈਕਟ ਅਰੰਭਿਆ ਹੋਇਆ, ਇਹਦੇ 'ਚ ਸ਼ੋਸ਼ੇਬਾਜ਼ੀ ਬੜੀ ਆ। ਪਰ ਇਹ ਹਕੂਮਤ ਦਾ ਹੀ ਆਪ ਦਾ ਪ੍ਰੋਜੈਕਟ ਆ ਤੇ ਕਿਸੇ ਦੁਸ਼ਟ ਨੂੰ ਸਜ਼ਾ ਨਹੀਂ ਹੋਣੀ ਹੈਗੀ, ਆਪ ਹੀ ਸੋਧ ਲਓ ਜਿਹੜਾ ਸੋਧਣਾ। ਸੋ ਜਿਹੜੇ ਵੀਰ ਭਰਾ ਇਸ ਤਰੀਕੇ ਨਾਲ ਕਾਰਵਾਈਆਂ ਕਰ ਰਹੇ ਨੇ, ਉਹਨਾਂ ਦੀ ਹਮਾਇਤ ਕਰਨੀ ਚਾਹੀਦੀ, ਉਹਨਾਂ ਦੇ ਖਿਲਾਫ ਮਾਹੌਲ ਨਹੀਂ ਸਿਰਜਣਾ ਚਾਹੀਦਾ। ਅੱਜ ਉਸ ਵੀਰ ਨੂੰ ਕੋਰਟ 'ਚ ਪੇਸ਼ ਕੀਤਾ ਸੀ ਤੇ ਜੁਡੀਸ਼ੀਅਲ ਭੇਜ ਦਿੱਤਾ ਗਿਆ। ਤੇ ਸਭ ਤੋਂ ਚੰਗੀ ਗੱਲ ਇਹ ਲੱਗੀ ਕਿ ਜਿਹੜੇ ਪੁਲਿਸ ਅਫਸਰ ਨੇ ਇਹ ਸਾਰੀ ਗੱਲਬਾਤ ਬਾਰੇ ਉੱਥੇ ਬੋਲਿਆ, ਉਹਨੇ ਜਿੱਥੇ ਗੁਰੂ ਘਰ ਦੀ ਮਰਿਆਦਾ ਬਾਰੇ ਸਾਰੇ ਪੱਖਾਂ ਤੋਂ ਗੱਲ ਦੱਸੀ, ਨਾਲ ਉਸ ਕੁੜੀ ਬਾਰੇ ਵੀ ਦੱਸਿਆ ਵੀ ਉਹਨੇ ਕੀ ਗੜਬੜ ਕੀਤੀ ਆ, ਕਿਵੇਂ ਉਹ ਸ਼ਰਾਬ ਦੀ ਬੋਤਲ ਜਿਹੜੀ ਸੀ ਉਹਦੇ ਕੋਲੋਂ ਬਰਾਮਦ ਹੋਈ ਆ, ਜਾਂ ਸ਼ਰਾਬ ਪੀਤੀ ਵੀ ਹੋਈ ਸੀ, ਜੇਬ ਦੇ ਵਿੱਚ ਜਿਹੜਾ ਉਹਦਾ ਬਟੂਆ ਸੀ ਆ ਪਰਸ ਜਿਹਾ ਕੋਲੇ, ਉਹਦੇ 'ਚ ਤੰਬਾਕੂ ਵੀ ਸੀ। ਇਹ ਸਾਰੀਆਂ ਗੱਲਾਂ ਚਲੋ ਦੱਸੀਆਂ। ਨਾਲ ਦੀ ਨਾਲ ਉਹਨੇ ਸਾਡੇ ਭਰਾ ਬਾਰੇ ਵੀ ਦੱਸਿਆ ਕਿ ਇਹ ਜਿਹੜਾ ਸਿੰਘ ਆ ਇਹ ਕੋਈ ਆਦੀ ਮੁਜਰਮ ਜਾਂ ਹਾਰਡਕੋਰ ਬੰਦਾ ਨਹੀਂ ਹੈ, ਇਹ ਤਾਂ ਸਿੱਧਾ ਇੱਕ ਗੁਰਸਿੱਖ ਆ ਜਿਹਦੇ ਧਾਰਮਿਕ ਵਿਸ਼ਵਾਸਾਂ ਨੂੰ ਜਦੋਂ ਠੇਸ ਪਹੁੰਚੀ ਤਾਂ ਉਹਨੇ ਫਿਰ ਜੋ ਤੋਂ ਸਰਿਆ ਉਹਨੇ ਕਰਤਾ। ਹੁਣ ਕੋਈ ਬੰਦਾ ਜਾਂ ਕੋਈ ਜਨਾਨੀ ਭੈੜੇ ਇਰਾਦੇ ਨਾਲ ਗੁਰੂ ਘਰ ਦੀ ਪਵਿੱਤਰਤਾ ਨੂੰ ਭੰਗ ਕਰਨ ਦੇ ਮਨਸੂਬੇ ਤਹਿਤ ਇਸ ਤਰੀਕੇ ਨਾਲ ਦਰਬਾਰ ਸਾਹਿਬ 'ਚ ਜਾਂ ਕਿਸੇ ਵੀ ਗੁਰਦੁਆਰਾ ਸਾਹਿਬ 'ਚ ਪਹੁੰਚੇ ਤਾਂ ਉੱਥੇ ਸਿੱਖ ਹੋਰ ਕੀ ਕਰਨਗੇ ਫਿਰ। ਸੋ ਜਿਹੜਾ ਉੱਥੇ ਸਰੋਵਰ ਦੇ ਕੰਢੇ ਬੈਠ ਕੇ ਜਿਵੇਂ ਪੰਬ 'ਚ ਬੈਠੀ ਹੁੰਦੀ ਆ, ਉਵੇਂ ਉਹਨੇ ਉੱਥੇ ਸ਼ੁਗਲੇ ਮੁਗਲੇ ਸ਼ੁਰੂ ਕੀਤੇ ਹੋਏ ਸੀ, ਉਹਨੂੰ ਰੋਕਿਆ। ਇੱਥੋਂ ਤੱਕ ਵੀ ਗੱਲ ਚੱਲ ਰਹੀ ਆ ਵੀ ਉਹ ਪਹਿਲਾਂ ਵੀ 2-3 ਵਾਰੀ ਆਈ ਆ ਤੇ ਉਹਨੂੰ ਕਿਸੇ ਨੇ ਟੋਕਿਆ ਰੋਕਿਆ। ਇਹ ਗੱਲ ਹੁਣ ਪਤਾ ਨਹੀਂ ਸੱਚੀ ਹੈ ਕਿ ਝੂਠੀ, ਪਰ ਸੋਸ਼ਲ ਮੀਡੀਆ ਤੇ ਇਹ ਸੁਣਿਆ ਕਿ ਪਹਿਲਾਂ ਵੀ ਉਹਨੂੰ ਪਿਛਲੇ ਦਿਨਾਂ 'ਚ ਵੀ ਰੋਕਿਆ ਟੋਕਿਆ। ਕੱਲ ਉਹਨੇ ਕੁਛ ਜ਼ਿਆਦਾ ਹੀ ਚੌੜ ਕੀਤੀ, ਬੋਤਲ ਭੰਨ ਕੇ ਮਾਰਨ ਪੈ ਗਈ ਸੇਵਾਦਾਰਾਂ ਨੂੰ, ਤੇ ਫਿਰ ਉਹਨੂੰ ਫੜ ਕੇ ਉੱਥੇ ਲੈ ਕੇ ਆਏ ਜਿੱਥੇ ਚਰਚਾ ਚੱਲਦੀ ਸੀ। ਤੇ ਉੱਥੇ ਅੱਕੇ ਹੋਏ ਸਿੰਘ ਤੋਂ ਰਿਹਾ ਨਹੀਂ ਗਿਆ, ਉਹਨੇ ਕਾਰਵਾਈ ਪਾਤੀ। ਚਲੋ ਜੋ ਵੀ ਹੈ, ਪਰ ਉਹਦੇ ਬਾਰੇ ਸ਼੍ਰੋਮਣੀ ਕਮੇਟੀ ਨੇ ਵੀ ਸਹੀ ਕਿਹਾ ਵੀ ਇਹਨੂੰ ਕਤਲ ਨਹੀਂ ਕਿਹਾ ਜਾ ਸਕਦਾ, ਇਹ ਤਾਂ ਇੱਕ ਸਿੱਖ ਦਾ ਰੋਸ ਆ, ਸਿੱਖ ਦਾ ਰੋਸ ਆ ਇਹ। ਹੋਰ ਸਿੱਖ ਜਾਣ ਕਿੱਧਰ ਨੂੰ ਭਾਈ? ਹਕੂਮਤ ਦਾ ਸਿਸਟਮ ਤਾਂ ਉਹ ਧਾਰਾ ਲਾਉਂਦਾ ਜਿਹਦੇ ਨਾਲ ਬੰਦਾ ਜਦ ਹੀ ਸਕਿੰਟ 'ਚ, ਇਹਦੇ ਬਾਰੇ ਵੀ ਇਹ ਕਹਿੰਦੇ ਜੀ ਮੈਂਟਲ ਸੀਗੀ ਜੀ, ਹਰੇਕ ਨੂੰ ਕਹਿ ਦਿੰਦੇ ਆ ਪਾਗਲ ਸੀ, ਤੇ ਉਹ ਪਾਗਲ ਮਿੰਟੋ ਮਿੰਟ ਹੀ ਜ਼ਮਾਨਤ ਹੋ ਜਾਂਦੀ ਆ, ਤਾਂ ਇਹਦੀ ਵੀ ਹੋ ਜਾਣੀ ਸੀ। ਸੋ ਪੰਥ ਨੇ, ਸਿੱਖ ਭਰਾ ਨੇ ਸਾਡੇ ਨੇ ਜੋ ਕੀਤਾ ਬਿਲਕੁਲ ਠੀਕ ਕੀਤਾ, ਤੇ ਇਹ ਸਿੱਖ ਕੌਮ ਦਾ ਰੋਸ ਆ ਜਿਹੜਾ ਇਸ ਮੌਕੇ ਪ੍ਰਗਟ ਹੋਇਆ। ਤੇ ਸਿੱਖ ਆਪਦੇ ਯੋਧਿਆਂ ਦਾ ਕਿਵੇਂ ਮਾਣ ਕਰਦੇ ਆ, ਇਹ ਵੀ ਗੱਲ ਦੇਖਣ ਵਾਲੀ ਹੈ। ਉਹ ਔਰਤ ਦੇ ਕਤਲ ਤੋਂ ਬਾਅਦ ਵਿੱਚ ਜਦੋਂ ਇਹ ਸਾਡੇ ਭਰਾ ਨੇ, ਨਾ ਉਹ ਭੱਜਿਆ ਨਾ ਕੋਈ ਉਹਨੇ, ਉਹ ਕਹਿੰਦਾ ਵੀ ਠੀਕ ਆ। ਜਦੋਂ ਅੱਜ ਕੋਰਟ 'ਚ ਪੇਸ਼ ਕੀਤਾ ਗਿਆ, ਉੱਥੇ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ, ਫੁੱਲਾਂ ਦੀ ਵਰਖਾ ਕੀਤੀ ਉਸ ਸਿੰਘ ਦੇ ਉੱਤੇ, ਤੇ 14 ਦਿਨ ਦੇ ਲਈ ਉਹਨੂੰ ਜੁਡੀਸ਼ੀਅਲ ਭੇਜਤਾ, ਨਿਆਂਇਕ ਕਰਕੇ ਉਹਨੂੰ ਜੇਲ੍ਹ ਭੇਜਤਾ, ਕੋਈ ਉਹਦਾ ਰਿਮਾਂਡ ਰਮੂੰਡ ਨਹੀਂ ਹੋਇਆ ਹੈ। ਤੇ ਜਿੰਨਾ ਕੁ ਪੁਲਿਸ ਨੇ ਦੱਸਿਆ ਬਈ ਜੀ ਇਹ ਜੀਰਕਪੁਰ ਤੋਂ ਆਈ ਆ, ਅਲਕੋਹਲਿਕਾ, ਯਾਨੀ ਕਿ ਜਿਵੇਂ ਇੱਕ ਤਾਂ ਹੁੰਦਾ ਕਦੇ ਕਦਾਈ ਪੈਗ ਲਾਉਣ ਵਾਲਾ, ਸ਼ਰਾਬ ਪੀ ਲਿਆ ਵੀ ਚਲੋ ਕੋਈ ਗੱਲ ਨਹੀਂ, ਇਹ ਅਲਕੋਹਲਿਕ ਸੀ ਤੇ ਡਿਪਰੈਸ਼ਨ ਦੀ ਮਰੀਜ਼ ਸੀਗੀ। ਪਰ ਅਸੀਂ ਉਸ ਡਿਪਰੈਸ਼ਨ ਦਾ ਜਾਂ ਉਹਦੇ ਅਲਕੋਹਲਿਕ ਹੋਣ ਦਾ ਅਸੀਂ ਕੀ ਕਰੀਏ ਜਦੋਂ ਉਹ ਸਾਡੇ ਗੁਰੂ ਘਰ ਦੀ ਮਰਿਆਦਾ ਨੂੰ ਚੈਲੰਜ ਕਰਦੀ ਹੈ।
ਤੇ ਉਹਦਾ ਕੋਈ ਵਾਰਸ ਜਾਂ ਕੋਈ ਹੋਰ ਉਹਦੇ ਨੇੜੇ ਤੇੜੇ ਹੋਣਾ ਚਾਹੀਦਾ ਸੀ ਜਿਹਨੂੰ ਪਤਾ ਹੋਵੇ ਕਿ ਭਾਈ ਇਹ ਕੀ ਕਹਾਣੀਆਂ ਪਾਉਂਦੀ ਫਿਰਦੀ ਹੈ। ਸੋ ਜਿਹੜਾ ਇਹ ਸਾਰਾ ਕੁਝ ਵਾਪਰਿਆ ਇਹਦੇ ਕਰਕੇ ਕੋਈ ਇਹ ਨਹੀਂ ਕਿ ਸਾਨੂੰ ਬੜਾ ਮਨ ਨੂੰ ਖੁਸ਼ੀ ਆ ਵੀ ਅਸੀਂ ਉਹ ਜਨਾਨੀ ਮਾਰਤੀ ਸਾਡੀ ਕੌਮ ਨੇ। ਬਹੁਤ ਦਿਲ ਨੂੰ ਅਫਸੋਸ ਵਾਲੀ ਗੱਲ ਹੀ ਇਹ ਲੱਗਦੀ ਹੈ। ਪਰ ਇਸ ਚੀਜ਼ ਤੋਂ ਬਗੈਰ ਸਿੱਖਾਂ ਕੋਲੇ ਕੋਈ ਰਾਹ ਨਹੀਂ ਬਚਿਆ। ਸੋ ਗੁਰੂ ਪਾਤਸ਼ਾਹ ਸਾਡੇ ਉੱਤੇ ਕਿਰਪਾ ਕਰਨ। ਇਹ ਜਿਹੜੀ ਭੈੜੀ ਤੇ ਮਾੜੀ ਫਿਤਰਤ ਵਾਲੇ ਲੋਕ ਜਦੋਂ ਮੂੰਹ ਚੱਕਦੇ ਆ ਕਦੇ ਕਿਸੇ ਹੋਰ ਪਾਸੇ ਨੂੰ ਨਹੀਂ ਜਾਣਾ, ਸਿੱਧਾ ਆਉਣਾ ਗੁਰੂ ਘਰ ਨੂੰ ਤੇ ਗੁਰੂ ਘਰ ਆ ਕੇ ਗੁਰੂ ਘਰ ਦੀ ਮਰਿਆਦਾ ਨੂੰ ਚੈਲੰਜ ਕਰਨਾ, ਸਿੱਖ ਜਜ਼ਬਾਤਾਂ ਦੀ ਹੀਠੀ ਕਰਨੀ ਆ। ਤੇ ਜਿੰਨਾ ਟਾਈਮ ਸਿੱਖ ਰਿਐਕਸ਼ਨ ਨਾ ਕਰਨ ਉਹਨਾਂ ਟਾਈਮ ਹਟਣਾ ਨਹੀਂ। ਕਈ ਫੜੇ ਜਾਂਦੇ ਆ, ਕਈ ਨਹੀਂ ਫੜੇ ਜਾਂਦੇ ਤੇ ਏਦਾਂ ਗੱਡੀ ਚਾੜਨੇ ਪੈ ਜਾਂਦੇ ਆ। ਸੋ ਇਹ ਜਿਹੜਾ ਸਾਰਾ ਕੁਝ ਵਾਪਰਿਆ ਇਹਦੇ ਵਿੱਚ ਸਾਡੇ ਉਸ ਭਰਾ ਦਾ ਨਿਰਮਲਜੀਤ ਸਿੰਘ ਦਾ ਨਿੱਜੀ ਤੌਰ ਦੇ ਉੱਤੇ ਕੋਈ ਇਸ ਔਰਤ ਨਾਲ ਵੈਰ ਨਹੀਂ ਸੀ। ਨਿਰਮਲਜੀਤ ਸਿੰਘ ਆਪਦੀ ਕਿਰਤ ਕਰਦਾ ਤੇ ਗੁਰੂ ਘਰ ਦਾ ਸ਼ਰਧਾਲੂ ਸਿੱਖ ਹੈ। ਜਦੋਂ ਉਹ ਇਸ ਔਰਤ ਨੂੰ ਦੇਖਣ ਤੋਂ ਬਾਅਦ ਉਹ ਤੋਂ ਰਿਹਾ ਨਹੀਂ ਗਿਆ, ਉਸ ਭਾਵਨਾ ਨੂੰ ਸਮਝਣ ਦੀ ਲੋੜ ਹੈ। ਪੁਲਿਸ ਅਫਸਰ ਨੇ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਹੋਇਆਂ ਸਾਰਾ ਕੁਝ ਜਦੋਂ ਬੋਲ ਰਿਹਾ ਸੀ, ਮੈਨੂੰ ਉਦੋਂ ਉਹ ਲੋਕ ਚੇਤੇ ਆ ਰਹੇ ਸੀ ਜਿਹੜੇ ਕਹਾਉਂਦੇ ਤਾਂ ਸਿੱਖ ਆ ਪਰ ਹਰ ਵਾਰੀ ਸਿੱਖਾਂ ਨੂੰ ਦੋਸ਼ੀ ਦਰਸਾਉਣ ਬਹਿ ਜਾਂਦੇ। ਸਿੱਖਾਂ ਨੂੰ ਕਹਿੰਦੇ ਆ ਕਿ ਇਹ ਬੜੇ ਭੈੜੇ ਨੇ ਜੀ, ਫੇਰ ਕੀ ਹੋ ਗਿਆ ਸੀਗਾ ਜੇ ਉਹ ਐਂ ਕਰਦੀ ਸੀ, ਫੇਰ ਕੀ ਹੋ ਗਿਆ ਜੇ ਉਹ ਹੋ ਗਿਆ ਜੀ। ਅੱਛਾ ਤੁਸੀਂ ਸੋਚੋ ਇਹ ਲੋਕ ਕਿੰਨੇ ਗਰਕੇ ਹੋਏ ਨੇ। ਇੱਕ ਨੇ ਲਿਖਿਆ ਉਹ ਜਿਹੜਾ ਗਾਲਿਬ ਦਾ ਸ਼ੇਰ ਆ कि मुझे मस्जिद में बैठकर पीने से मना ना कर साकी काजी, जहां मुझे वो जगह बतला दे जहां खुदा नहीं है। ये शेर लिख के असल विच ये कमीने लोग ये कहते हैं कि सिखो चाहे वो गुरु घर च बह के शराब पीवे ते चाहे वो सड़क ते बह के पीवे, चाहे ठेके च पीवे, चाहे अपनी ड्राइंग रूम च पीवे, ਇਹਦੇ ਨਾਲ ਕੀ ਫਰਕ ਪੈਂਦਾ, ਸਾਰੇ ਜਗ੍ਹਾ ਤੇ ਰੱਬ ਆ। ਪਰ ਇੱਕ ਮਰਿਆਦਾ ਹੁੰਦੀ ਆ। ਹੁਣ ਜਿਹੜਾ ਸਾਡੇ ਰਿਸ਼ਤੇ ਆ, ਸਾਡਾ ਇੱਕ ਰਿਸ਼ਤਾ ਮਾਂ ਨਾਲ, ਇੱਕ ਰਿਸ਼ਤਾ ਸਾਡਾ ਧੀ ਨਾਲ, ਇੱਕ ਰਿਸ਼ਤਾ ਸਾਡਾ ਆਪਦੀ ਭੈਣ ਨਾਲ ਆ। ਤੇ ਜਿਹੜਾ ਰਿਸ਼ਤਾ ਔਰਤ ਨਾਲ ਆ, ਆਪਦੀ ਜੀਵਨ ਸਾਥਣ ਨਾਲ, ਉਹ ਰਿਸ਼ਤਾ ਮਾਂ ਨਾਲ ਜਾਂ ਧੀ ਨਾਲ ਜਾਂ ਭੈਣ ਨਾਲ ਨਹੀਂ ਹੋ ਸਕਦਾ। ਹਰੇਕ ਨਾਲ ਹੈ ਰਿਸ਼ਤੇ ਸਾਰੇ। ਇਵੇਂ ਹੀ ਥਾਂ ਸਾਰੇ ਹੀ ਨੇ, ਸਾਰੀ ਧਰਤੀ ਅਕਾਲ ਪੁਰਖ ਵਾਹਿਗੁਰੂ ਦਾ ਸਾਰਾ ਸ੍ਰਿਸ਼ਟੀ ਉਹਦੀ ਹੈ। ਪਰ ਹਰ ਥਾਂ ਦੀ ਇੱਕ ਵੱਖਰੀ ਅਹਿਮੀਅਤ ਆ। ਠੇਕੇ ਨੂੰ ਦੇਖ ਕੇ, ਸ਼ਰਾਬ ਦੇ ਠੇਕੇ ਨੂੰ ਦੇਖ ਕੇ ਜਿਹੜਾ ਇੱਕ ਸ਼ਰਾਬੀ ਆ ਉਹਦੇ ਭਾਵ ਹੋਰ ਹੋਣਗੇ। ਪਰ ਜਿਹੜਾ ਸ਼ਰਾਬ ਨਹੀਂ ਪੀਂਦਾ, ਜਿਹਦੀ ਇਹ ਲੋੜ ਨਹੀਂ, ਜਿਹੜਾ ਗੁਣੀ ਗਿਆਨੀ ਆ, ਜਿਹੜਾ ਸਿੱਖ ਆ ਜਾਂ ਕਿਸੇ ਹੋਰ ਧਰਮ ਦਾ ਵੀ ਆ ਜਿਹੜਾ ਸ਼ਰਾਬ ਨਹੀਂ ਪੀਂਦਾ, ਉਹਦੇ ਲਈ ਉਸ ਠੇਕੇ ਦੇ ਅਰਥ ਹੋਰ। ਅਸੀਂ ਲੰਘੇ ਜਾਈਏ, ਮੰਦਿਰ ਦੇਖਾਂਗੇ ਤਾਂ ਸਾਡੇ ਭਾਵ ਹੋਰ ਹੋਣਗੇ। ਹਿੰਦੂ ਦੇ ਭਾਵ ਹੋਰ ਹੋਣਗੇ, ਮੁਸਲਮਾਨ ਦੇ ਹੋਰ ਹੋਣਗੇ ਤੇ ਈਸਾਈ ਦੇ ਹੋਰ ਹੋਣਗੇ। ਆਪੋ ਆਪ ਦੇ ਧਰਮ ਦੇ ਅਸਥਾਨ ਨੂੰ ਦੇਖਦਿਆਂ ਹੋਇਆਂ ਬੰਦੇ ਦੀ ਮਰਿਆਦਾ ਦਾ ਫਰਕ ਪੈਂਦਾ। ਪਿੱਛੇ ਜੇ ਇੱਕ ਫਿਲਮ ਆਈ ਸੀ PK, ਉਹਦੇ ਚ ਆਮਰ ਖਾਨ ਦੇ ਸਾਰੇ ਕਿਰਦਾਰ ਦੇ ਰਾਹੀਂ ਇਹੀ ਦਰਸਾਇਆ ਗਿਆ ਕਿ ਹਰ ਧਰਮ ਦੇ ਆਪੋ ਆਪਣੇ ਅਸੂਲ ਨੇ। ਕਿਸੇ ਥਾਂ ਦੇ ਉੱਤੇ ਚਿੱਟਾ ਚਾਹੀਦਾ, ਸਫੈਦ ਕਲਰ, ਕਿਸੇ ਥਾਂ ਦੇ ਉੱਤੇ ਕਾਲੇ ਦੀ ਅਹਿਮੀਅਤ ਆ। ਕਾਲਾ ਰੰਗ ਕਿਸੇ ਲਈ ਸੋਗ ਦਾ ਤੇ ਕਿਸੇ ਲਈ ਖੁਸ਼ੀ ਦੇ ਟਾਈਮ ਤੇ ਪਾਉਂਦੇ, ਕਿਸੇ ਲਈ ਉਹ ਕਿਵੇਂ ਆ। ਹਰ ਚੀਜ਼ ਦਾ ਮਰਿਆਦਾ ਦਾ ਮਨੁੱਖਤਾ ਨੇ, ਲੋਕਾਂ ਨੇ ਕਬੀਲਿਆਂ ਦੇ ਵੇਲਿਆਂ ਤੋਂ, ਪੁਰਾਤਨ ਵੇਲਿਆਂ ਤੋਂ ਆਪਦੇ ਨਿਯਮ ਨੀਤੀ ਨਿਸ਼ਾਨੇ ਬਣਾਏ ਹੋਏ। ਤੇ ਉਹ ਜਿਹੜੇ ਆਪੋ ਆਪਣੇ ਨੀਤੀ ਨਿਸ਼ਾਨੇ ਬਣਾਏ ਹੋਏ ਨੇ ਉਹਨਾਂ ਦਾ ਸਤਿਕਾਰ ਕੀਤਿਆਂ ਹੀ ਗੱਲ ਬਣਦੀ। ਜਿਵੇਂ ਆਪਾਂ ਕਿਸੇ ਘਰ ਜਾਂਦੇ ਆ ਤਾਂ ਉਸ ਪਰਿਵਾਰ ਦਾ ਡਰਾਇੰਗ ਰੂਮ ਹੋ ਸਕਦਾ ਸਾਡੇ ਵਾਲੇ ਘਰ ਦੇ ਨਾਲੋਂ ਉਹਨਾਂ ਦਾ ਵੱਖਰਾ ਸਿਸਟਮ ਹੋਵੇ, ਆਪਣਾ ਸਿਸਟਮ ਹੋਰ ਆ, ਤੇ ਆਪਾਂ ਉਹਨਾਂ ਦੇ ਹਿਸਾਬ ਨਾਲ ਕਹਿੰਦੇ ਆ ਵੀ ਠੀਕ ਆ ਜਿੱਥੇ ਇਹ ਬਿਠਾਉਣਗੇ। ਸੋ ਜੇ ਕਿਸੇ ਨੇ ਗੁਰੂ ਘਰ ਆਉਣਾ ਤਾਂ ਉਹਨੂੰ ਗੁਰੂ ਘਰ ਦੇ ਨਿਯਮ ਮੰਨਣੇ ਪੈਣਗੇ। ਜੇ ਕਿਸੇ ਨੇ ਮੰਦਿਰ 'ਚ ਜਾਣਾ ਹੈ, ਜੇ ਕਿਸੇ ਨੇ ਮਸਜਿਦ 'ਚ ਜਾਣਾ, ਜੇ ਕਿਸੇ ਨੇ ਚਰਚ 'ਚ ਜਾਣਾ, ਹਰ ਥਾਂ ਦੇ ਆਪੋ ਆਪਣੇ ਨਿਯਮ ਨੇ।
ਉਹਨਾਂ ਨਿਯਮਾਂ ਦਾ ਸਤਿਕਾਰ ਕੀਤਿਆਂ ਹੀ ਸਤਿਕਾਰ ਮਿਲਣਾ। ਜੇਕਰ ਅਸੀਂ ਸਤਿਕਾਰ ਨਹੀਂ ਕਰਾਂਗੇ ਤਾਂ ਤਿਰਸਕਾਰ ਮਿਲਣਾ। ਸੋ ਜਿਹੜੀ ਸ਼ਰਾਬ ਆ ਉਹ ਪੀ ਕੇ ਸਰੋਵਰ, ਜਿਸ ਸਰੋਵਰ ਦੀ ਇੱਕ ਅਹਿਮੀਅਤ, ਤੇ ਉਸ ਸਰੋਵਰ ਦੇ ਬਾਰੇ ਜੇਕਰ ਕੋਈ ਕਵੇ ਵੀ ਠੀਕ ਆ ਜੀ, ਸੀਮੈਂਟ, ਇੱਟਾਂ, ਗਾਰਾ, ਇਹ ਸਾਰਾ ਕੁਝ ਇੱਕ ਤਰੀਕੇ ਨਾਲ ਬਣਾ ਕੇ ਥਾਂ ਬਣਾਤਾ, ਵਿੱਚ ਪਾਣੀ ਭਰ ਲਿਆ, ਫਿਰ ਇੰਨੀ ਗੱਲ ਨਾਲ ਕੀ ਹੋ ਗਿਆ, ਕਹਿਣ ਵਾਲੇ ਤਰਕ ਕਰ ਸਕਦੇ। ਪਰ ਜਿਹਨੂੰ ਸਮਝ ਆਵੇ ਕੀ ਹੋ ਗਿਆ, ਉਹਨੂੰ ਪੁੱਛ ਕੇ ਦੇਖੋ, ਜਿਹਨੂੰ ਇਸ ਸਰੋਵਰ ਨੂੰ, ਸਰੋਵਰ ਦੇ ਜਲ ਨੂੰ ਦੇਖ ਕੇ ਮਨ ਵਿੱਚ ਆਉਂਦਾ ਕਿ ਸਾਡੇ ਗੁਰੂ ਘਰ ਦੀ ਸ਼ਾਨ, ਸਾਡੇ ਧਰਮ ਦਾ, ਇਹਦੇ ਪਿੱਛੇ ਇੱਕ ਫਲਸਫਾ ਪਿਆ। ਜਦੋਂ ਮਨੁੱਖਤਾ ਨੂੰ ਦਲਿਤ ਕਹਿ ਕੇ ਬ੍ਰਾਹਮਣਵਾਦ ਨੇ ਛੂਤ ਛਾਤ ਜਾਤ ਪਾਤ ਦੇ ਨਾਂ ਤੇ ਤਿਰਸਕਾਰਿਆ, ਉਦੋਂ ਸਰੋਵਰਾਂ ਦੀ ਕੀ ਅਹਿਮੀਅਤ ਸੀ ਇਹ ਤਾਂ ਉਹਨਾਂ ਨੂੰ ਪਤਾ ਨਾ, ਜਿਨ੍ਹਾਂ ਨੇ ਝੱਲਿਆ। ਤੇ ਇਵੇਂ ਹੀ ਹਰ ਚੀਜ਼ ਦੀ ਇੱਕ ਆਪੋ ਆਪਣਾ ਇੱਕ ਫਲਸਫਾ, ਇੱਕ ਇਤਿਹਾਸ ਪਿਆ। ਤੋ ਜਦੋਂ ਗੁਰੂ ਘਰ ਦੀ ਮਰਿਆਦਾ ਨੂੰ ਕੋਈ ਚੈਲੰਜ ਕਰੇ, ਤੇ ਮਰਿਆਦਾ ਦੇ ਰਾਖੇ, ਉਸ ਧਰਮ ਨੂੰ ਮੰਨਣ ਵਾਲੇ, ਉਹਨਾਂ ਨੂੰ ਹੱਕ ਆ ਕਿ ਉਹ ਕੁਝ ਵੀ ਕਰਨ। ਸੋ ਇਸ ਮਰਿਆਦਾ ਦੇ ਨਾਂ ਦੇ ਉੱਤੇ ਹੀ ਉਧਰ ਇੱਕ ਤਿਰੰਗਾ ਮੂੰਹ ਤੇ ਲਾ ਕੇ ਆ ਗਈ ਸੀ। ਉਹਦੇ ਨਾਲ ਜੋ ਹੋਇਆ, ਕਿਵੇਂ ਖਾਲਸਾ ਪੰਥ ਨੇ ਸਟੈਂਡ ਲਿਆ। ਸੋ ਅੱਜ ਵੀ ਸਾਰੀ ਸਿੱਖ ਕੌਮ ਨੇ ਸਾਂਝੇ ਤੌਰ ਦੇ ਉੱਤੇ ਉਸ ਔਰਤ ਦਾ ਵਿਰੋਧ ਕੀਤਾ ਜਿਹਨੇ ਇਹ ਮਾੜੀ ਕਰਤੂਤ ਕੀਤੀ, ਤੇ ਵੀਰ ਨਿਰਮਲਜੀਤ ਸਿੰਘ, ਉਹਦੀ ਸਾਰਿਆਂ ਨੇ ਵਾਹ ਵਾਹ ਕੀਤੀ ਹੈ। ਤੇ ਉਸ ਭਰਾ ਦਾ ਚਿਹਰਾ ਮੋਹਰਾ, ਉਹਦਾ ਅਦਾਲਤ 'ਚ ਪੇਸ਼ੀ ਮੌਕੇ ਜਾਂ ਸਾਰਾ ਜਿਹੜਾ ਹਾਵ ਭਾਵ ਦੇਖ ਕੇ ਸਾਰਿਆਂ ਨੇ ਖੁਸ਼ੀ ਮਨਾਈ ਆ ਕਿ ਚੜ੍ਹਦੀ ਕਲਾ 'ਚ, ਤੇ ਜੇਲ੍ਹ ਚਲੇ ਗਿਆ। ਹੁਣ ਉੱਥੇ ਜੇਲ੍ਹ ਦੇ ਵਿੱਚ ਉਹਦਾ ਅਦਬ ਸਤਿਕਾਰ ਕਰਨ ਨੂੰ ਬਥੇਰੇ ਬੈਠੇ ਆ। ਤੇ ਜਦੋਂ ਉਹ ਇਸ ਸਾਰੀ ਕਾਨੂੰਨੀ ਕਾਰਵਾਈ 2-4 ਸਾਲ ਦੇ ਖੱਜਲ ਖੁਆਰੀ ਪ੍ਰਕਿਰਿਆ ਦੇ ਬਾਅਦ 'ਚ ਜਦੋਂ ਉਹ ਬਾਹਰ ਆਊਗਾ, ਉਹਨੂੰ ਇਸ ਗੱਲ ਦਾ ਫਖਰ ਹੋਊਗਾ ਕਿ ਕਿਸੇ ਮਾੜੇ ਕੰਮ 'ਚ, ਕਿਸੇ ਭੈੜੇ ਕੰਮ 'ਚ ਨਹੀਂ ਜੇਲ੍ਹ ਗਏ। ਜੇ ਗਏ ਆ ਤਾਂ ਗੁਰੂ ਦੇ ਕਾਰਜ ਵਿੱਚ ਗਏ। ਇਸ ਗੱਲ ਦਾ ਉਹਨੂੰ ਸਦਾ ਹੀ ਮਾਣ ਰਹੂਗਾ। ਉਹਦੇ ਪਰਿਵਾਰ ਨੂੰ, ਉਹਦੀਆਂ ਆਉਣ ਵਾਲੀਆਂ ਨਸਲਾਂ ਨੂੰ, ਪੁਸ਼ਤਾਂ ਨੂੰ, ਉਹਦੇ ਰਿਸ਼ਤੇਦਾਰਾਂ ਨੂੰ, ਉਹਦੇ ਓੜਵੇਂ ਕੋੜਵੇਂ ਨੂੰ, ਉਹਦੇ ਲਾਣੇ ਬਾਣੇ ਨੂੰ ਇਸ ਗੱਲ ਦਾ ਸਦਾ ਫਖਰ ਮਹਿਸੂਸ ਹੋਏਗਾ ਕਿ ਅਸੀਂ ਕਿਸੇ ਚੰਗੇ ਕਾਰਜ ਵਿੱਚ ਸੇਵਾ ਕੀਤੀ। ਇਹ ਚੀਜ਼ ਬਹੁਤ ਹੀ ਅਰਥ ਰੱਖਦੀ ਹੈ। ਦੂਜੇ ਪਾਸੇ ਹੋ ਸਕਦਾ ਸਾਡਾ ਇਹ ਵੀਰ ਨਿਰਮਲਜੀਤ ਸਿੰਘ ਬਾਣੀ ਉਨੀ ਜ਼ਿਆਦਾ ਨਾ ਪੜ੍ਹਦਾ ਹੋਵੇ, ਸ਼ਰਧਾਲੂ ਸਿੱਖ ਹੋਵੇ। ਕਈ ਲੋਕ ਨੇ ਜਿਹੜੇ ਹੋਰ ਤਰੀਕੇ ਦੀ ਸੇਵਾ ਕਰਦੇ ਆ, ਬਾਣੀ ਦੇ ਬਾਹਲੇ ਜ਼ਿਆਦਾ ਨਹੀਂ ਹੈਗੇ ਨੇੜੇ, ਕਈ ਬਾਣੇ 'ਚ ਨਹੀਂ ਹੈਗੇ ਪਰਪੱਕ, ਕਈ ਹੋਰ ਘਾਟਾਂ ਵਾਲੇ ਨੇ। ਪਰ ਉਹਨਾਂ ਸਾਰੀਆਂ ਘਾਟਾਂ ਕਮਜ਼ੋਰੀਆਂ ਨੂੰ ਅਗਲੇ ਆਪਦੇ ਦਿਲ 'ਚ ਤਸਲੀਮ ਕਰਦੇ ਆ, ਗੁਰੂ ਸਾਹਿਬ ਦੇ ਦਰ ਦੇ ਉੱਤੇ ਅਰਦਾਸ ਬੇਨਤੀ ਕਰਦੇ ਆ, ਸੱਚੇ ਪਾਤਸ਼ਾਹ ਕਿਰਪਾ ਕਰ, ਮੈਨੂੰ ਬਖਸ਼, ਮੇਰਾ ਸਰੂਪ ਬਖਸ਼, ਮੈਨੂੰ ਸੱਚੇ ਪਾਤਸ਼ਾਹ ਸਿਧਾਂਤ ਬਖਸ਼, ਮੈਨੂੰ ਸੇਧ ਬਖਸ਼, ਤੇ ਨਾਲ ਦੀ ਨਾਲ ਸੇਵਾ ਕਰੀ ਜਾਂਦੇ ਨੇ। ਬੜੇ ਇਹੋ ਜਿਹੇ ਟੱਕਰਦੇ, ਬਹੁਤ ਦੁਨੀਆ ਦੇ ਵਿੱਚ ਇਹੋ ਜਿਹੇ ਰੰਗ ਢੰਗ ਦੇਖੀਦੇ ਆ। ਉਹ ਜਿਹੜਾ ਇਸ ਵੀਰ ਨੇ ਕਮਾਲ ਕੀਤਾ, ਇਹ ਵੀ ਪਟਿਆਲੇ ਦਾ, ਤੇ ਜਿਹੜੇ ਰਾਗੀ ਰਾਘਵ ਚੱਡਾ ਤੇ ਪ੍ਰਨੀਤੀ ਚੋਪੜਾ, ਜਿਹੜੀ ਫਿਲਮੀ ਐਕਟਰੈਸ ਆ, ਰਾਘਵ ਚੱਡਾ ਆਮ ਆਦਮੀ ਪਾਰਟੀ ਦਾ ਲੀਡਰ, ਇਹਨਾਂ ਦਾ ਦਿੱਲੀ 'ਚ ਸ਼ਗਨ ਹੋਇਆ। ਤੇ ਉਸ ਵਿਆਹ ਤੋਂ ਪਹਿਲਾਂ ਜਿਵੇਂ ਸ਼ਗਨ ਕਰੀਦਾ, ਮੰਗਣਾ ਕਰੀਦਾ, ਉੱਥੇ ਬਹੁਤ ਕੁਝ ਗੜਬੜਾ ਹੋਇਆ। ਖੁਸ਼ੀ ਦਾ ਉਹਨਾਂ ਦਾ ਟਾਈਮ ਸੀ, ਪਰ ਵੱਡੇ ਜਿਹੜੇ ਲੋਕ ਨੇ ਗਲੈਮਰ ਦੀ ਦੁਨੀਆ 'ਚੋਂ ਬੀਬੀ ਆ, ਉਹ ਪ੍ਰਨੀਤੀ ਚੋਪੜਾ, ਤੇ ਇਹ ਆਮ ਆਦਮੀ ਪਾਰਟੀ ਦਾ ਲੀਡਰ ਆ। ਤੇ ਅੱਜ ਕੱਲ ਇੱਥੇ ਇੱਕ ਟ੍ਰੈਂਡ ਚੱਲ ਪਿਆ ਦੁਨਿਆਵੀ ਤੌਰ ਦੇ ਉੱਤੇ, ਈਵੈਂਟ ਬਣਾ ਦਿੰਦੇ ਆ ਹਰ ਗੱਲ ਨੂੰ, ਵੀ ਅਸੀਂ ਤਾਂ ਜੀ ਇਹਨੂੰ ਬੜਾ ਡੈਕੋਰੇਟਿਵ ਤਰੀਕੇ ਨਾਲ ਦੁਨੀਆ 'ਚ ਮਨਾਵਾਂਗੇ, ਦੱਸੋ ਆਪਾਂ ਕੀ ਕਰ ਸਕਦੇ ਹਾਂ। ਸੋ ਉਹਨਾਂ ਨੇ ਇਸ ਪ੍ਰੋਗਰਾਮ ਦੇ ਵਿੱਚ, ਕਪੂਰਥਲਾ ਹਾਊਸ ਦੇ ਵਿੱਚ ਜਿਹੜਾ ਪ੍ਰੋਗਰਾਮ ਰੱਖਿਆ, ਉਹਦੇ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਤੋਂ ਭਾਈ ਰਣਜੀਤ ਸਿੰਘ, ਅਕਾਲ ਤਖਤ ਸਾਹਿਬ ਦੇ ਜਿਹੜੇ ਬਾਦਲ ਦਲ ਵੱਲੋਂ ਜਥੇਦਾਰ ਆ ਗਿਆਨੀ ਹਰਪ੍ਰੀਤ ਸਿੰਘ, ਤੇ ਕੀਰਤਨੀਏ ਸਿੰਘ ਪਟਿਆਲੇ ਤੋਂ, ਜਿਨ੍ਹਾਂ ਦਾ ਬੜਾ ਪੰਥ ਵਿੱਚ ਚਰਚਾ ਵਾਲਾ ਸਤਿਕਾਰ ਆ, ਉਹਨਾਂ ਨੂੰ ਸੱਦ ਲਿਆ। ਸਭ ਤੋਂ ਭੈੜੀ ਗੱਲ ਜਿਹੜੀ ਉੱਥੇ ਵਾਪਰੀ ਕਿ ਗੁਰੂ ਸਾਹਿਬ ਦੀ ਮਰਿਆਦਾ ਦਾ ਸਤਿਕਾਰ ਨਹੀਂ ਹੋਇਆ। ਜਿਵੇਂ ਕਿਸੇ ਦਰਬਾਰ ਦੇ ਵਿੱਚ ਕਿਸੇ ਆਮ ਗਾਉਣ ਪਾਣੀ ਦਾ ਪ੍ਰੋਗਰਾਮ ਹੋਵੇ, ਉਵੇਂ ਸੋਫਿਆਂ ਵਰਗੇ ਕੁਸ਼ਨ ਜੇ ਵੱਡੇ ਵੱਡੇ ਰੱਖ ਕੇ ਉਹਦੇ ਉੱਤੇ ਉਸ ਜੋੜੇ ਨੂੰ, ਜਿਹਦਾ ਸ਼ਗਨ ਸੀਗਾ, ਉਹਨੂੰ ਬਿਠਾ ਦਿੱਤਾ ਗਿਆ।
ਤੇ ਜਿਹੜਾ ਕੀਰਤਨ ਵਾਲਾ ਸਾਰਾ ਸਿਸਟਮ ਸੀ ਉਵੇਂ ਦਾ ਨਹੀਂ ਸੀ। ਕੀਰਤਨ ਲਈ ਜ਼ਰੂਰੀ ਆ, ਅਸੀਂ ਦੱਸਣਾ ਚਾਹਾਂਗੇ ਕਿ ਇੱਥੇ ਪਰਸੋਂ ਭਾਈ ਅਮਰਜੀਤ ਸਿੰਘ ਖੇਮਕਰਨ ਤੇ ਭਾਈ ਆਪਣੇ ਦਲੀਪ ਸਿੰਘ ਜੀ ਤਲਵੰਡੀ ਜਿਹੜੇ ਅਕਾਲੀ ਲੀਡਰ ਸੀ, ਉਹਨਾਂ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਚ ਲਾਈ ਗਈ ਆ। ਤੇ ਹੋਰ ਵੀ ਕਈ ਵਾਰੀ ਜਾਈਦਾ। ਹੁਣ ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਹੋ, ਕੇਂਦਰੀ ਸਿੱਖ ਅਜਾਇਬ ਘਰ ਚ ਜਦੋਂ ਫੋਟੋਆਂ ਲਾਉਂਦੇ ਆ ਨਾ, ਤੇ ਸਾਨੂੰ ਕਈ ਵਾਰ ਜਾਣ ਦਾ ਮੌਕਾ ਮਿਲਦਾ ਜਦੋਂ ਕਿਸੇ ਸਾਡੇ ਪਿਆਰ ਸਤਿਕਾਰ ਵਾਲੇ ਦੀ ਫੋਟੋ ਲੱਗਣੀ ਹੁੰਦੀ ਹੈ, ਤਾਂ ਉੱਥੇ ਦੇਖੀਦਾ ਵੀ ਬਹੁਤ ਵਧੀਆ ਤਰੀਕੇ ਨਾਲ ਥੱਲੇ ਦਰੀਆਂ ਵਿਛਾਈਆਂ ਨੇ, ਸਾਰੇ ਸਜੇ ਆ, ਕੀਰਤਨ ਵਾਲੇ ਕੀਰਤਨ ਕਰਦੇ ਆ ਤੇ ਬਾਅਦ ਚ ਅਰਦਾਸ ਬੇਨਤੀ ਕਰਕੇ ਉੱਥੇ ਫੋਟੋਆਂ ਦੀ ਜਿਹੜੀ ਆ ਉੱਪਰੋਂ ਪਰਦਾ ਉਠਾਇਆ ਜਾਂਦਾ। ਇਹ ਜਦੋਂ ਕੀਤਾ ਜਾਂਦਾ ਸਾਰਾ, ਤਾਂ ਉਦੋਂ ਹੀ ਸਾਡੇ ਮਨ ਵਿੱਚ ਗੱਲ ਵਸੀ ਹੋਈ ਆ ਵੀ ਜੇਕਰ ਉਹਨਾਂ ਨੇ ਉੱਥੇ ਸੁਖਮਨੀ ਸਾਹਿਬ ਦਾ ਪਾਠ ਕਰਾਉਣ ਉਪਰੰਤ ਕੀਰਤਨ ਕਰਾਉਣਾ ਸੀ, ਤਾਂ ਸਾਰੇ ਜਾਣੇ ਥੱਲੇ ਬੈਠੇ ਹੋਣੇ ਚਾਹੀਦੇ ਸੀ। ਸਾਰੇ ਜਾਣੇ ਹੇਠਾਂ ਜਿਵੇਂ ਵਿਛਾਈ ਕਰਕੇ ਹੇਠਾਂ ਬੈਠੋ, ਕੀਰਤਨ ਸੁਣੋ, ਕੀਰਤਨੀਏ ਸਿੰਘਾਂ ਨੂੰ ਵਿਚਾਲੇ ਬਿਠਾ ਕੇ ਆਲੇ ਦੁਆਲੇ ਬੈਠਦੇ ਆ, ਸੁਣਦੇ ਆ। ਗੁਰੂ ਸਾਹਿਬ ਦਾ ਸਰੂਪ ਜੇ ਨਹੀਂ ਵੀ ਹੈਗਾ ਤਾਂ ਵੀ ਹੇਠਾਂ ਬਹਿ ਕੇ ਸਤਿਕਾਰ ਨਾਲ ਸੁਣੋ। ਉਪਰੰਤ ਜੇਕਰ ਕਿਸੇ ਕੋਈ ਲੂਲਾ ਲੰਗੜਾ ਆ ਜਾਂ ਕਿਸੇ ਦੇ ਹੋਰ ਬਹੁਤ ਸਾਰੇ ਕਾਰਨ ਨੇ ਵੀ ਉਹ ਤੋਂ ਨਹੀਂ ਕਿਰਿਆ ਸਹੀ ਕਰ ਹੁੰਦੀ, ਤਾਂ ਥੋੜਾ ਹਟਵਾ, ਥੋੜਾ ਫਰਕ ਨਾਲ, ਜਿੱਥੇ ਕਿਸੇ ਨੂੰ ਕੀਰਤਨ ਸੁਣਨ ਵਾਲੇ ਨੂੰ ਜਾਂ ਦੇਖਣ ਵਾਲੇ ਨੂੰ ਉਹ ਗੱਲ ਔਖੀ ਗਲਤ ਜੀ ਨਾ ਲੱਗੇ, ਉਸ ਤਰੀਕੇ ਨਾਲ ਉਹਨਾਂ ਦੇ ਬੈਠਣ ਦਾ ਇੰਤਜ਼ਾਮ ਵੀ ਕੀਤਾ ਜਾ ਸਕਦਾ। ਪਰ ਇਸ ਤਰੀਕੇ ਨਾਲ ਵਿਆਹ ਵਾਲੇ ਮੁੰਡੇ ਕੁੜੀ ਨੂੰ ਜਾਂ ਸ਼ਗਨ ਵੇਲੇ ਇੰਨੀ ਜ਼ਿਆਦਾ ਅਹਿਮੀਅਤ ਦੇਣੀ ਕਿ ਉਹ ਲੋਕਾਂ ਨੂੰ ਭੈੜਾ ਲੱਗੇ, ਚਰਚਾ ਦਾ ਵਿਸ਼ਾ ਬਣੇ। ਹੁਣ ਚਾਹਿਆ ਤਾਂ ਉਹਨਾਂ ਨੇ ਇਹ ਹੋਣਾ ਕਿ ਅਸੀਂ ਸਾਡੇ ਕਈ ਇੱਥੇ ਪਰਿਵਾਰ ਨੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਜਿਹਨਾਂ ਨੂੰ ਆਪਾਂ ਕਹਿੰਦੇ ਆ, ਜਿਹੜੇ ਸਿੱਖੀ ਸਰੂਪ ਚ ਤਾਂ ਭਾਵੇਂ ਨਹੀਂ ਹੈਗੇ, ਬਹੁਤ ਸਾਰੇ ਸਾਡੇ ਸਮਾਜ ਦੇ ਇਹੋ ਜਿਹੇ ਵਰਗ ਨੇ ਜਿਹੜੇ ਗੁਰੂ ਘਰ ਦੀ ਜਿਹੜੀ ਹੈਗੀ ਆ ਮਾਣ ਮਰਿਆਦਾ ਜਾਂ ਗੁਰੂ ਘਰ ਦਾ ਪਿਆਰ ਕਰਦੇ ਆ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾਲ ਵਿਆਹ ਸ਼ਾਦੀਆਂ ਕਰਦੇ ਆ। ਮੇਰੇ ਆਪ ਦੇ ਪਿੰਡ ਦੇ ਵਿੱਚ ਵੀ ਇਸ ਤਰ੍ਹਾਂ ਦੀ ਇੱਕ ਫੈਮਿਲੀ, ਇੱਕ ਪਰਿਵਾਰ ਆ ਜਿਹਨਾਂ ਦਾ ਸਾਰੇ ਉਹ ਤਾਂ ਸਾਰੇ ਉਹ ਜਿਹੜੇ ਨੇ ਘੋਣ ਮੋਹਨ ਨੇ, ਪਰ ਜਿੰਨੇ ਵੀ ਉਹਨਾਂ ਦੇ ਵਿਆਹ ਸ਼ਾਦੀ ਖੁਸ਼ੀ ਗਮੀ ਕੋਈ ਵੀ ਹੋਵੇ ਸਮਾਗਮ, ਉਹ ਗੁਰੂ ਸਾਹਿਬ ਦਾ ਸਰੂਪ ਪ੍ਰਕਾਸ਼ ਕਰਕੇ ਉੱਥੇ ਸਾਰੀ ਜਿਹੜੀ ਸਿੱਖ ਮਰਿਆਦਾ ਅਨੁਸਾਰ ਹੀ ਕਰਦੇ ਕਰਾਉਂਦੇ। ਉਲਟਾ ਮੈਨੂੰ ਤਾਂ ਉਹਨਾਂ ਦੇ ਉੱਤੇ ਕਈ ਵਾਰੀ ਬੜਾ ਆਨੰਦ ਆਉਂਦਾ ਹੁੰਦਾ ਵੀ ਉਹ ਬਹੁਤ ਜ਼ਿਆਦਾ ਸਤਿਕਾਰ ਕਰਦੇ। ਜਦੋਂ ਵੀ ਕਿਤੇ ਉਹਨਾਂ ਦੇ ਮੈਂ ਵਿਆਹ ਸ਼ਾਦੀ ਜਾਣਾ ਹੈ, ਖੁਸ਼ੀ ਗਮੀ ਜਾਣਾ, ਉਹ ਸਾਰੀ ਦੀ ਸਾਰੀ ਰਿਸ਼ਤੇਦਾਰੀ ਲਗਾਤਾਰ ਆ ਕੇ ਚੌਰ ਸਾਹਿਬ ਹੱਥ ਚ ਲੈ ਕੇ, ਪਹਿਲੋਂ ਇੱਕ ਨੇ 10 ਮਿੰਟ ਲਾਏ, ਫਿਰ ਦੂਜੇ ਨੇ 10 ਮਿੰਟ ਲਾਏ, ਬੜਾ ਸੋਹਣਾ ਕਰ। ਇਵੇਂ ਹੀ ਸਿੰਧੀ ਸਿੱਖ ਨੇ, ਇਵੇਂ ਹੀ ਸਾਡੇ ਹੋਰ ਬਹੁਤ ਸਾਰੇ ਸਮਾਜ ਦੇ ਹਿੱਸੇ ਨੇ। ਹੁਣ ਇਵੇਂ ਦਾ ਹੀ ਹੋ ਸਕਦਾ ਜਿਹੜੇ ਇਹ ਚੱਡਾ ਪਰਿਵਾਰ ਤੇ ਚੋਪੜਾ ਪਰਿਵਾਰ ਆ, ਇਹਨਾਂ ਨੇ ਚਾਹਿਆ ਤਾਂ ਇਹੀ ਹੋਣਾ ਕਿ ਸਾਡਾ ਚੰਗਾ ਕਾਰਜ ਅਸੀਂ ਗੁਰੂ ਸਾਹਿਬ ਦਾ ਓਟ ਆਸਰਾ ਲਈਏ, ਪਰ ਉੱਥੇ ਬਣ ਗਿਆ ਵਿਵਾਦ। ਤੇ ਵਿਵਾਦ ਕੱਲਾ ਇੰਨੀ ਗੱਲ ਦੇ ਨਾਲ ਨਹੀਂ ਬਣਿਆ, ਜਦੋਂ ਉੱਥੇ ਗਿਆਨੀ ਰਣਜੀਤ ਸਿੰਘ ਬੰਗਲਾ ਸਾਹਿਬ ਵਾਲੇ ਸੀਗੇ, ਉਹਨਾਂ ਨੂੰ ਚਾਹੀਦਾ ਸੀ, ਜਾਂ ਉੱਥੇ ਜਿਹੜੇ ਕੀਰਤਨੀਏ ਸਿੰਘ ਸੀ ਇਹਨਾਂ ਨੂੰ ਚਾਹੀਦਾ ਸੀ ਕਿ ਭਾਈ ਏਦਾਂ ਚੰਗਾ ਨਹੀਂ ਲੱਗੀਦਾ, ਇਹ ਸਾਡੀ ਮਰਿਆਦਾ ਦੇ ਹਿਸਾਬ ਨਾਲ ਠੀਕ ਨਹੀਂ। ਉਹਨਾਂ ਨੇ ਮੰਨ ਜਾਣਾ ਸੀ, ਏਡੀ ਕੋਈ ਗੱਲ ਨਹੀਂ ਸੀ। ਜੇ ਇਹ ਕਹਿੰਦੇ ਤਰੀਕੇ ਨਾਲ ਤਾਂ ਉਹਨਾਂ ਨੇ ਮੰਨ ਵੀ ਜਾਣਾ ਸੀਗਾ ਵੀ ਠੀਕ ਆ ਜੀ, ਥੱਲੇ ਪਿਛਾਈ ਕਰ ਲੈਣੇ, ਏਡੀ ਕਿਹੜੀ ਗੱਲ। ਕਈ ਵਾਰ ਅੱਜ ਦੇ ਹਿਸਾਬ ਕਿਤਾਬ ਦੇ ਵਿੱਚ ਬੜੀਆਂ ਗੱਲਾਂ ਨੇ ਜਿਨ੍ਹਾਂ ਦਾ ਦੂਜਿਆਂ ਨੂੰ ਨਹੀਂ ਪਤਾ ਹੁੰਦਾ, ਤਾਂ ਕਹਿ ਦਿੱਤਾ ਜਾਵੇ ਤਾਂ ਏਡੀ ਕਿੱਡੀ ਗੱਲ ਆ, ਉਹ ਮੰਨ ਜਾਣ। ਪਰ ਇਹਨਾਂ ਨੇ ਕਿਹਾ ਨਹੀਂ। ਅੱਜ ਜਿਹੜੇ ਉਹ ਰਾਗੀ ਸਿੰਘ ਨੇ, ਉਹ ਟੀਵੀ ਚੈਨਲਾਂ ਦੇ ਉੱਤੇ ਵਾਰ-ਵਾਰ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਤਾਂ ਇਸੇ ਕਰਕੇ ਚੁੱਪ ਰਹੇ ਵੀ ਜਦੋਂ ਇੱਥੇ ਗਿਆਨੀ ਰਣਜੀਤ ਸਿੰਘ ਜੀ, ਗਿਆਨੀ ਹਰਪ੍ਰੀਤ ਸਿੰਘ ਜੀ ਵਰਗੀਆਂ ਵੱਡੀਆਂ ਸ਼ਖਸੀਅਤਾਂ ਨੇ, ਤੇ ਅਸੀਂ ਕਹਿੰਦੇ ਚੰਗੇ ਨਹੀਂ ਲੱਗਾਂਗੇ। ਅਗਲਾ ਕਹਿੰਦਾ ਲੈ ਤੁਸੀਂ ਉਰੇ ਚੌਧਰ ਕਰਦੇ ਫਿਰਦੇ ਹੋ, ਅਸੀਂ ਬੈਠੇ ਨਹੀਂ। ਤੇ ਇਸ ਕਰਕੇ ਵੀ ਸਾਨੂੰ ਕਹਿਣਾ ਚਾਹੀਦਾ ਸੀਗਾ। ਤੇ ਸਾਨੂੰ ਜਦੋਂ ਸਿੱਖ ਸੰਗਤ ਵੱਲੋਂ ਵਾਰ-ਵਾਰ ਲਗਾਤਾਰ ਹੁਣ ਇਸ ਗੱਲ ਦੇ ਲਈ ਚਰਚਾ ਕੀਤੀ ਜਾ ਰਹੀ ਹੈ, ਤਾਂ ਸਾਨੂੰ ਵੀ ਭੈੜਾ ਲੱਗ ਰਿਹਾ ਕਿ ਅਸੀਂ ਉੱਥੇ ਸੀਗੇ ਤੇ ਅਸੀਂ ਕਿਹਾ ਨਹੀਂ, ਟੋਕਿਆ ਨਹੀਂ, ਸਾਨੂੰ ਟੋਕਣਾ ਚਾਹੀਦਾ। ਪਰ ਅਬ ਪਛਤਾਏ ਕਿਆ ਹੋ ਜਬ ਚਿੜੀਆ ਚੁਗ ਗਈ ਖੇਤ। ਹੁਣ ਤਾਂ ਸਾਰੀ ਦੁਨੀਆ ਦੇ ਵਿੱਚ ਉਹਨਾਂ ਦੇ ਇਸ ਕਾਰਜ ਦਾ ਸਾਰੇ ਪਾਸੇ ਰੌਲਾ ਪੈ ਗਿਆ। ਕਿਤੇ ਤਾਂ ਉਹਨਾਂ ਦੀ ਚੰਗਿਆਈ ਦਾ ਵੀ ਸ਼ੁਕਰ ਆ। ਮੈਨੂੰ ਯਾਦ ਆ ਜਦੋਂ ਜਿਹੜਾ ਕਪੂਰ ਖਾਨਦਾਨ ਆ, ਜਿਹੜਾ ਫਿਲਮਾਂ 'ਚ ਰਾਜ ਕਪੂਰ ਦੀ ਸਾਰੀ ਜਿਹੜੀ ਪ੍ਰਿਥਵੀ ਰਾਜ ਕਪੂਰ ਤੋਂ ਚੱਲਿਆ ਆਉਂਦਾ ਪਰਿਵਾਰ, ਉਹਨਾਂ ਦੇ ਵੀ ਵਿਆਹ ਸ਼ਾਦੀਆਂ ਜਿਹੜੇ ਨੇ ਉਹ ਸਿੱਖ ਮਰਿਆਦਾ ਅਨੁਸਾਰ ਕਰਾਉਂਦੇ। ਜਦੋਂ ਉਹਨਾਂ ਦੀ ਇੱਕ ਪਰਿਵਾਰ ਚੋਂ ਕ੍ਰਿਸ਼ਮਾ ਕਪੂਰ ਜਿਹੜੀ ਆ, ਕਰੀਨਾ ਕਪੂਰ ਐਕਟਰਸ ਆ, ਇਹਦੀ ਵੱਡੀ ਭੈਣ ਆ, ਉਹਦਾ ਜਦੋਂ ਕਾਰਜ ਹੋਇਆ ਉਦੋਂ ਉਹਨਾਂ ਨੇ ਵੀ ਗੁਰੂ ਮਰਿਆਦਾ ਅਨੁਸਾਰ ਕੀਤਾ। ਬੇਸ਼ੱਕ ਬਾਅਦ 'ਚ ਉਹਨਾਂ ਦਾ ਹੁਣ ਤਲਾਕ ਤੱਕ ਗੱਲ ਚਾਹੀ ਗਈ ਹੈ, ਪਰ
ਜਦੋਂ ਕ੍ਰਿਸ਼ਮਾ ਕਪੂਰ ਦਾ ਹੋਇਆ ਉਦੋਂ ਨਹੀਂ ਕੋਈ ਇਹੋ ਜਿਹਾ ਰੌਲਾ ਪੈ ਗਿਆ, ਹੋਰ ਬੜਿਆਂ ਦੇ ਹੁੰਦੇ ਨੇ। ਹੁਣ ਇੱਥੇ ਜੇ ਵਿਵਾਦ ਪੈਦਾ ਹੋਇਆ, ਜੇ ਸਵਾਦ ਜਿਹਾ ਖਰਾਬ, ਉਹਨਾਂ ਦਾ ਆਨੰਦ ਖਰਾਬ ਹੋਇਆ ਉਹਨਾਂ ਦੇ ਕਾਰਜ ਦਾ, ਤਾਂ ਉਹਦੇ ਲਈ ਸਭ ਤੋਂ ਪਹਿਲੀ ਜ਼ਿੰਮੇਵਾਰੀ ਇਹਨਾਂ ਕੀਰਤਨੀ ਸਿੰਘਾਂ ਦੀ ਆ, ਉੱਥੇ ਹੋਰ ਪ੍ਰਬੰਧ ਕਰਨ ਵਾਲਿਆਂ ਦੀ ਆ, ਔਰ ਇਹਨਾਂ ਸਾਰਿਆਂ ਨੂੰ ਇਸ ਗੱਲ ਦੇ ਲਈ ਆਪਣੀ ਗਲਤੀ ਮੰਨਣੀ ਚਾਹੀਦੀ ਹੈ। ਸ਼ੁਕਰ ਆ ਕਿ ਗਿਆਨੀ ਜਿਹੜੇ ਨੇਗੇ ਕੀਰਤਨੀ ਸਿੰਘ ਉਹ ਮੰਨਦੇ ਆ। ਪਰ ਇਸ ਤੋਂ ਅਗਲੀ ਗੱਲ ਬੜੀ ਮਾੜੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਦੇ ਜਥੇਦਾਰ ਜਦੋਂ ਉੱਥੇ ਗਏ ਤਾਂ ਗੇਟ ਤੋਂ ਅੰਦਰ ਨੂੰ ਜਾ ਰਹੇ ਆ। ਚਾਹੇ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦ ਪਦਵੀ ਤੇ ਬਹੁਤ ਸਾਰੇ ਝਮੇਲਿਆਂ ਨਾਲ ਇਹਨਾਂ ਦਿਨਾਂ 'ਚ ਵਾਸਤਾ ਹੈਗੇ, ਸਾਨੂੰ ਪਤਾ ਹੈ ਕਿ ਕੀ ਕੁਝ ਚੱਲ ਰਿਹਾ, ਤੇ ਅਸੀਂ ਇਹ ਵੀ ਦੇਖਿਆ ਕਿ ਚੱਬੇ ਦੇ ਵਿੱਚ ਸੰਗਤ ਨੇ ਇਕੱਠੇ ਹੋ ਕੇ ਜਥੇਦਾਰ ਵੀ ਥਾਪੇ, ਤੇ ਇਧਰ ਬਾਦਲ ਦਲ ਨੇ ਗਿਆਨੀ ਗੁਰਚਰਨ ਸਿੰਘ ਨੂੰ ਲਾਇਆ ਨਹੀਂ। ਫਿਰ ਜਦੋਂ ਲਾਇਆ ਤਾਂ ਇਹਨਾਂ ਨੂੰ ਕਾਰਜਕਾਰੀ ਜਥੇਦਾਰ ਥਾਪਤਾ। ਕਾਫੀ ਝਮੇਲਾ ਪੰਥ ਵਿੱਚ, ਕੋਈ ਕਿਹਨੂੰ ਜਥੇਦਾਰ ਮੰਨਦਾ, ਕੋਈ ਕਿਹਨੂੰ ਨਹੀਂ ਮੰਨਦਾ। ਜਿਵੇਂ ਅਸੀਂ ਕਹਿੰਦੇ ਆ ਕਿ ਵਿਧੀ ਵਿਧਾਨ ਦੇ ਅਨੁਸਾਰ ਜਥੇਦਾਰ ਚੁਣਨੇ ਚਾਹੀਦੇ ਆ। ਜੇ ਵਿਧੀ ਵਿਧਾਨ ਬਣਿਆ ਹੋਵੇ ਤਾਂ ਸਭ ਨੂੰ ਪਤਾ ਹੋਵੇ ਕਿ ਜਥੇਦਾਰ ਕੀ ਕਰ ਸਕਦਾ, ਕਿ ਜੇ ਰਾਸ਼ਟਰਪਤੀ ਦਾ ਜਾਂ ਗਵਰਨਰ ਦਾ ਜਾਂ ਹਰੇਕ ਵੱਡੀ ਪੋਸਟ ਦਾ ਇੱਕ ਪੂਰਾ ਸਿਸਟਮ ਬਣਿਆ ਹੁੰਦਾ ਕਿ ਇਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ। ਇੱਥੇ ਸਾਨੂੰ ਸਕੂਲਾਂ ਕਾਲਜਾਂ 'ਚ ਪੜ੍ਹਾਇਆ ਜਾਂਦਾ, ਬਕਾਇਦਾ ਇੱਕ ਸਵਾਲ ਆਉਂਦਾ ਕਿ ਭਾਰਤ ਦਾ ਰਾਸ਼ਟਰਪਤੀ ਕਦੇ ਕੋਈ ਗਲਤੀ ਨਹੀਂ ਕਰਦਾ, ਕਿਉਂਕਿ ਉਹਦੇ ਆਲੇ ਦੁਆਲੇ ਸਿਸਟਮ ਹੀ ਇਸ ਤਰੀਕੇ ਦਾ ਵੀ ਉਹ ਗਲਤੀ ਕਰ ਹੀ ਨਹੀਂ ਸਕਦਾ, ਸਿਸਟਮ ਹੀ ਇਸ ਤਰੀਕੇ ਨਾਲ ਖੜਾ ਕੀਤਾ ਗਿਆ। ਸੋ ਸਾਡੇ ਪ੍ਰਬੰਧ ਵਿੱਚ ਤਾਂ ਆਪਦੇ ਘਾਟ ਆ। ਸੰਨ 2000 ਦੇ ਵਿੱਚ ਗਿਆਨੀ ਜੋਗਿੰਦਰ ਸਿੰਘ ਬਦਲਤੀ ਅਕਾਲ ਤਖਤ ਦੇ ਜਥੇਦਾਰ ਬਣਦੇ ਆ। 28 ਮਾਰਚ ਨੂੰ ਉਹਨਾਂ ਨੇ ਉਸ ਟਾਈਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਡਾਇਰੈਕਸ਼ਨ ਦਿੱਤੀ, ਹਦਾਇਤ ਦਿੱਤੀ ਕਿ ਜਲਦੀ ਤੋਂ ਜਲਦੀ ਸਿੱਖ ਵਿਦਵਾਨਾਂ ਦਾ ਇੱਕ ਪੈਨਲ ਗਠਿਤ ਕੀਤਾ ਜਾਵੇ, ਜਿਹਦੇ ਵਿੱਚ 5 ਤਖਤਾਂ ਦੇ ਜਥੇਦਾਰਾਂ ਦੇ ਬਾਰੇ ਤੇ ਹੋਰਨਾਂ ਜਿਹੜੀਆਂ ਅਹਿਮ ਪੋਸਟਾਂ ਨੇ ਉਹਨਾਂ ਦੇ ਬਾਰੇ ਪੂਰਾ ਵਿਧੀ ਵਿਧਾਨ ਸੇਵਾ ਨਿਯਮ ਘੜੇ ਜਾਣ ਕੇ ਕਿੰਨਾ ਇਹਨਾਂ ਦਾ ਕਾਰਜਕਾਲ ਹੋਊ, ਕਿੱਥੇ ਜਾ ਸਕਦੇ ਆ ਕਿੱਥੇ ਨਹੀਂ ਜਾ ਸਕਦੇ। ਤੇ ਅੱਜ ਜਦੋਂ ਕੋਈ ਇਹੋ ਜਿਹਾ ਸਿਸਟਮ ਹੈ ਨਹੀਂ ਤੇ ਜਥੇਦਾਰ ਜਾਂ ਇਹੋ ਜਿਹੀਆਂ ਪੋਸਟਾਂ ਉਹ ਮਨਮਰਜ਼ੀ ਦੇ ਹਿਸਾਬ ਨਾਲ ਚੱਲੀ ਜਾਂਦੇ ਆ। ਜਦੋਂ ਕਿਤੇ ਪਵਾੜਾ ਪੈ ਜਾਂਦਾ ਉਦੋਂ ਫਿਰ ਬੜੀ ਔਖੀ ਪੋਜੀਸ਼ਨ ਬਣ ਜਾਂਦੀ ਹੈ। ਉਹ ਸਾਰੇ ਬੰਦੇ ਜਿਹੜੇ ਸਾਨੂੰ ਪਿਛਲੇ ਦਿਨਾਂ ਵਿੱਚ ਮਖੌਲ ਕਰਦੇ ਸੀ ਕਿ ਤੁਸੀਂ ਤਾਂ ਜੀ ਹਰ ਵੇਲੇ ਵਿਧੀ ਵਿਧਾਨ ਦੀ ਸੇਵਾ ਨਿਯਮ ਘੜਨ ਦੀ ਗੱਲ ਕਰਦੇ ਰਹਿੰਦੇ ਹੋ, ਸੁਣਦਾ ਤੁਹਾਡੀ ਕੋਈ ਹੈ ਨਹੀਂ। ਉਹੀ ਕੱਲ ਪਿੱਟਣ ਲੱਗੇ ਹੋਏ ਸੀ ਸਾਰੇ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜਾਣਾ ਹੀ ਨਹੀਂ ਸੀ ਚਾਹੀਦਾ। ਹੁਣ ਗਿਆਨੀ ਹਰਪ੍ਰੀਤ ਸਿੰਘ ਦਾ ਉੱਥੇ ਜਾਣਾ ਵੀ ਗਲਤ ਆ ਤੇ ਬਾਦਲ ਦੇ ਭੋਗ ਤੇ ਵੀ ਜਾਣਾ ਠੀਕ ਨਹੀਂ ਸੀ। ਬਾਦਲ ਦੇ ਭੋਗ ਤੇ ਬਾਦਲ ਜਾਂ ਕੋਈ ਵੀ ਜਿਹੜਾ ਹੈਗਾ ਕੋਈ ਵੱਡੀ ਪੋਸਟ ਤੇ ਆ, ਕੋਈ ਸਧਾਰਨਾ, ਕੋਈ ਹਰ ਇੱਕ ਸਿੱਖ ਅਕਾਲ ਤਖਤ ਦੀ ਨਜ਼ਰ 'ਚ ਇੱਕ ਬਰਾਬਰ। ਤੋ ਕਿਸੇ ਨੂੰ ਵੱਡਾ ਕਹਿਣਾ ਜਾਂ ਕਿਸੇ ਨੂੰ ਛੋਟਾ ਕਹਿਣਾ ਇਹ ਨਹੀਂ। ਹੁਣ ਇੱਥੇ ਵੀ ਲੋਕ ਇਹੀ ਕਹਿੰਦੇ ਆ, ਲੋਕ ਤਾਂ ਹਲਕੀ ਤੋਂ ਹਲਕੀ ਗੱਲ ਕਹਿਣਗੇ ਵੀ 4 ਪੈਸੇ ਦਿਖਦੇ ਆ ਤਾਂ ਉੱਥੇ ਚਲੇ ਗਏ। ਸੋ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੈ ਉਹਦਾ ਉੱਥੇ ਐਂਟਰੀ ਮੌਕੇ ਜਿਸ ਤਰੀਕੇ ਨਾਲ ਹੋ ਹੱਲਾ ਜਿਹਾ ਮਚਾ ਕੇ ਕੁਝ ਖੜੇ ਗੇਟ ਤੇ ਲੋਕਾਂ ਨੇ ਮਜ਼ਾਕ ਜਿਹਾ ਉਡਾਇਆ, ਜਿਸ ਤਰੀਕੇ ਨਾਲ ਅੰਦਰ ਜਾਣ ਤੋਂ ਬਾਅਦ ਉਹਨਾਂ ਦਾ ਉਹ ਸਤਿਕਾਰ ਨਹੀਂ ਸੀ ਜਿਸ ਤਰੀਕੇ ਦਾ ਅਕਾਲ ਤਖਤ ਦੇ ਜਥੇਦਾਰ ਦਾ ਹੋਣਾ ਚਾਹੀਦਾ। ਇਹ ਸਾਰੀ ਗੱਲ ਨੇ ਵੀ ਉਹਨਾਂ ਦੁਸ਼ਟਾਂ ਦੇ, ਉਹਨਾਂ ਮਾੜੇ ਪ੍ਰਬੰਧਕਾਂ ਦੇ, ਉਹਨਾਂ ਲੋਕਾਂ ਦੇ ਉੱਤੇ ਤਾਂ ਘੱਟ ਟੀਕਾ ਟਿੱਪਣੀ ਹੋਈ ਹੈ, ਜਥੇਦਾਰ ਸਾਹਿਬ ਤੇ ਜ਼ਿਆਦਾ ਟੀਕਾ ਟਿੱਪਣੀ ਹੋਈ ਹੈ। ਉਸ ਤੋਂ ਵੀ ਅੱਗੇ ਗੱਲ ਚਲੀ ਗਈ, ਜਦੋਂ ਰੋਹ ਵਿੱਚ ਰੋਸ ਵਿੱਚ ਆਏ ਲੋਕ ਹੁੰਦੇ ਆ ਉਦੋਂ ਕਈ ਗੱਲਾਂ ਫਿਰ ਉਹ ਲਛਮਣ ਰੇਖਾ ਵੀ ਲੰਘ ਗਈ। ਕਈ ਲੋਕਾਂ ਨੇ ਭਾਈ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਬੇਟੀ ਸੀ, ਧੀ ਸੀ, ਉਹ ਨਾਲ ਗਈ ਹੋਈ ਸੀ ਤੇ ਉਹ ਪਤਾ ਕਈ ਲੋਕਾਂ ਨੂੰ ਨਹੀਂ ਹੁੰਦਾ ਤੇ ਉਹਨਾਂ ਦਾ ਪਹਿਰਾਵਾ ਜਾਂ ਜੋ ਵੀ ਸੀ, ਜਿਸ ਵੀ ਕਾਰਨ ਜਿਹੜਾ ਮਰਜ਼ੀ ਬਣਿਆ, ਉਸ ਸੱਜਣਾ ਨੇ ਉਹਨਾਂ ਦੇ ਮੁਤਲਕ ਵੀ ਨਾ ਬਚ ਕੇ ਟਿੱਪਣੀਆਂ ਕੀਤੀਆਂ। ਸਾਨੂੰ ਇਹ ਗੱਲ ਬੜੀ ਮਹਿਸੂਸ ਹੋਈ ਕਿ ਸਾਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਹੱਕ ਆ ਜਵਾਬਦੇਹੀ ਦਾ ਪੰਥ ਨੂੰ, ਪਰ ਉਹਨਾਂ ਦੀ ਧੀ ਬਾਰੇ ਸਾਨੂੰ ਨਾ ਵਾਚਕ ਗੱਲਾਂ ਕਰਨ ਤੋਂ ਰੁਕਣਾ ਚਾਹੀਦਾ, ਅੰਗਰੇਜ਼ ਕਰਨਾ ਚਾਹੀਦਾ। ਸਾਨੂੰ ਤਾਂ ਸੰਤ ਭਿੰਡਰਾਂ ਵਾਲਿਆਂ ਦੇ ਬਚਨ ਹਰ ਵੇਲੇ, ਔਰ ਗੁਰੂ ਪਾਤਸ਼ਾਹ ਨੇ ਵੀ ਇਹੀ ਮੱਤ ਦਿੱਤੀ ਹੈ ਕਿ ਧੀ ਭੈਣ ਚਾਹੇ ਦੁਸ਼ਮਣ ਦੀ ਵੀ ਹੋਵੇ ਉਹਦੀ ਇੱਜ਼ਤ ਕਰਨੀ। ਪਰ ਸਾਡੇ ਸਮਾਜ ਵਿੱਚ ਜਿਸ ਤਰੀਕੇ ਨਾਲ ਬੇਕਾਬੂ ਤੇ ਬੇਲਗਾਮੀ ਵੱਧ ਰਹੀ ਹੈ, ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਆਲੇ ਦੁਆਲੇ ਜੋ ਮਾਹੌਲ ਬਣ ਰਿਹਾ ਹੈ, ਬੜਾ ਖਤਰਨਾਕ ਹੈ। ਸੋ ਰਾਘਵ ਚੱਡੇ ਦੇ ਵਿਆਹ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਜਾਂ ਗਿਆਨੀ ਰਣਜੀਤ ਸਿੰਘ ਨੇ ਜਾਂ ਉਹਨਾਂ ਕੀਰਤਨੀ ਸਿੰਘਾਂ ਨੇ ਜੋ ਕੁਝ ਕੀਤਾ, ਮਰਿਆਦਾ ਦੀ ਉਲੰਘਣਾ ਹੋਈ, ਜਿਸ ਤਰੀਕੇ ਨਾਲ ਸਿੱਖ ਜਜ਼ਬਾਤਾਂ ਨੂੰ ਠੇਸ ਪਹੁੰਚੀ, ਉਹਦੇ ਬਾਰੇ ਜਿਹੜੇ ਆਮ ਸਿੱਖ ਸੰਗਤ ਜਾਂ ਜਥੇਬੰਦੀਆਂ ਜਾਂ ਬਹੁਤ ਲੋਕ ਵਿਰੋਧ ਜਦੋਂ ਕਰ ਰਹੇ ਸੀ, ਉਹਦੇ ਵਿੱਚ
बादल दल के लीडर ने भी विरोध किया, विरसा सिंह बलटोहा ने भी किया, तलवीर सिंह गिल ते होर अकाली लीडर ने भी किया, श्रोमणी कमेटी के कुछ मैंबर ने भी किया, करनैल सिंह पंजोड़ी ने लंबा चौड़ा ये बारे रोस दर्शाया। और ये सारी गलबात दे विच अकाल तख्त साहब की शान बारे, अकाल तख्त साहब के रुतबे बारे कि पहला बादल परिवार ने आपदे स्वार्थां लई पहले ही बड़ी इहदी बेअदबी कराई आ, बेकदरी कराई आ, जथेदार जी माड़ा मोटा ख्याल रखो। पर गल फिर उत्थे ही आ जाती है कि अज विरसा सिंह बलटोहे होना नूं चेता आ गया, पर जदों पिछले 15-20 साल दे विच बादल परिवार ने लगातार अकाल तख्त साहब के रुतबे की शान घटाई, उदों नहीं बोले। अज भी ज्ञानी हरप्रीत सिंह नूं इन्हां ने असीं तां सगां ते कहने आ कि सेवा निभाउण, ये बदलण दा जां भी ओहनूं ला दो जां इहनूं हटा दो, ये चीज जिन्ना टाइम एक परिवार के हत्थां विच रहूगी ये गल माड़ी ही माड़ी। पर ਇਹਦੇ ਨਾਲ ਸਾਡਾ कौम ਦਾ बहुत ज़्यादा वकार घटिया, साडा सत्कार घटिया, एक दूजे के उत्ते शीशा लेदर की, एक दूजे ते चिक्कड़ छाली हुई, होर बहुत माड़ा चंगा वापरिया। सो असीं चाहुंदे आ कि खालसा पंथ इस संकट चों निकले, अकाल तख्त साहब ते होरना तख्तां दे जथेदारां दे सेवा निजम बन, जिहड़ियां गड़बड़ां सेवा निजमां दी अणहोंद विच हो रहीआं ने ਉਹ फिर रुक सकणगीਆਂ ते सिख जगत ਨੂੰ पता होगा कि साडे जथेदार साहिबान दे की हक ने, की अधिकार ने, ਉਹਨਾਂ ਨੂੰ भी पता होगा कि ਇਹ नहीं कि ਉੱਥੇ जाइए ते ਉੱਥੇ ना जाइए। यही ज्ञानी हरप्रीत सिंह ਨੂੰ ਸਾਡੇ ਵਰਗਾ ਕੋਈ ਕਵੇ कि ਸਾਡੇ ਆ ਦੁੱਖ ਸੁੱਖ ਆ, ਉਦੋਂ शायद ਉਹਨਾਂ ਕੋਲੇ ਬਹਾਨਿਆਂ ਦੀ ਘਾਟ ਨਹੀਂ ਹੋਣੀ, क्योंकि ਅਸੀਂ आम ਹਮਾਤੜ ਪਰਿਵਾਰ ਆ ਤੇ ਉਧਰ ਮਹਿਲਾ ਵਰਗੀ ਜ਼ਿੰਦਗੀ, शाही ਜ਼ਿੰदगी, ਉੱਥੇ फिर होर तरह का हिसाब किताब बन जाता। तो फिर जिहड़ा सानू इत्थे पातशाह ने संदेश दिता है बई मालक भागो नहीं भाई लालो प्रवान, वो गल तो भी असीं थड़क रहे हैं। सो बहुत गल्लां कीतियां जा सकदियां, पर उन्हां सारियां नावाचक गल्लां तो बच के मोटे तौर ते आपां उस पासे आईए कि माड़ा वापरे। पर इस माड़े दे विच असीं ज्ञानी हरप्रीत सिंह दी धी बारे जो कुछ लिखिया बोलिया गया उहनूं भी असीं गलत मनदे आ। साडा सारिਆਂ ਦਾ हक बनदा किसी भी सिख तो, क्योंकि कलगीधर शहनशाह ने यह मर्यादा बना धरी है कि गुरु नूं भी, गुरु साहिब नूं भी सिखां ने उस टाइम पुछ लिया सी अगे, भाई आह पातशाह जी सानूं दसो क्यों तीर दी नोक नाल पीर दी जिहड़ी जगह इहनूं नमस्कार कीती है। सो साडे धर्म दे विच अकाल तख्त साहिब दे जथेदार नूं भी इस गल लई जवाबदेह जिहड़ा हैगा वो बनाया जा सकदा है। पर ਅਸੀਂ देख रहे हैं कि पहले ही बहुत शीशा लेदर हो रही है, निराशा वध रही है, मजूसी वध रही है। एक पासे सिखर दीआं चंगियां वारदातां, चंगियां घटनावां वापर रहीआं, एक पासे नावाचक गल्लां दे भंडारे भर रहे ने। ये उस दाते दा, उस अकाल पुरख दा आपदा ही कोई खेड है, उहदी मौज आ। पर असीं उस सच्चे पातशाह दे चरनां च अरदास बेनती करदे आ कि सानूं रास्ता दिखाओ ते सानूं सही ते सार्थक सेध दिओ। इन्नियां बेनतियां प्रवान करियो। बोलदिआं कोलों कोई शब्द उच्चा नहीं मैं बोलिया गया होवे संगत बख्शणयोग है। नानक नाम चढ़दी कला तेरे भाणे, सरबत दा भला। वाहिगुरू जी का खालसा, वाहिगुरू जी की फतेह।